ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਜਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ ਟੌਨੀ ਟਰਕੀਆਣਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 1 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ। ਵਿਦਿਅਕ ਅਦਾਰਿਆਂ ਦੇ ਬਾਰੇ ਗਾਹੇ ਬਗਾਹੇ ਆਪਾਂ ਚਰਚਾ ਕਰਦੇ ਰਹਿੰਦੇ ਹਾਂ ਕਿ ਵਿਦਿਅਕ ਅਦਾਰਿਆਂ ਦੇ ਵਿੱਚ ਖਾਸ ਪ੍ਰੋਪੇਗੰਡੇ ਦੇ ਤਹਿਤ, ਖਾਸ ਏਜੰਡੇ ਦੇ ਤਹਿਤ ਦਖਲਅੰਦਾਜ਼ੀ ਬਹੁਤ ਹੋ ਗਈ ਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਜਿਹੜੀ ਕਿ ਪੰਜਾਬ ਦੀਆਂ ਤੇ ਦੇਸ਼ ਭਰ ਦੀਆਂ ਮਿਆਰੀ ਯੂਨੀਵਰਸਿਟੀਆਂ ਦੇ ਵਿੱਚੋਂ ਇੱਕ ਹੈ, ਉਹਦੇ ਬਾਰੇ ਹੁਣ ਗੱਲ ਉੱਠ ਕੇ ਆ ਰਹੀ ਹੈ ਵੀ ਇਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੈ ਜਾਂ ਫਿਰ RSS ਦੀ ਯੂਨੀਵਰਸਿਟੀ ਹੈ। ਪ੍ਰਵੀਨ ਜੀ, ਅੱਜ ਵਾਈਸ ਚਾਂਸਲਰ ਸਾਹਿਬ ਦੀ ਇੱਕ ਵੀਡੀਓ ਦਾ ਛੋਟਾ ਜਿਹਾ ਕਲਿੱਪ ਵਾਇਰਲ ਹੋਇਆ। ਠੀਕ ਹੈ ਜੀ। ਉਸ ਛੋਟੇ ਜਿਹੇ ਕਲਿੱਪ ਨੇ ਤਰਥੱਲੀ ਮਚਾਤੀ ਤੇ ਇਹ ਸਵਾਲ ਬਿਲਕੁਲ ਵਾਜਬ ਖੜਾ ਹੋ ਗਿਆ ਕਿ ਕੀ ਗੁਰੂ ਨਾਨਕ ਦੇਵ ਯੂਨੀਵਰਸਿਟੀ RSS ਯੂਨੀਵਰਸਿਟੀ ਹੈ? ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਕੰਮ ਵਿਦਿਆ ਵੰਡਣਾ, ਗਿਆਨ ਵੰਡਣਾ, ਸ਼ਬਦ ਦਾ ਪ੍ਰਚਾਰ ਪ੍ਰਸਾਰ ਕਰਨਾ ਤੇ ਸਿੱਖ ਫਲਸਫੇ ਦੇ ਹਵਾਲੇ ਨਾਲ ਉਹਦੇ ਪਹਿਲੂ ਦੇ ਉੱਤੇ ਚਾਰਜ ਕਰਨਾ। ਆਪਣੇ ਨਾਮ ਤੋਂ ਹੀ ਉਹਦਾ ਸਪਸ਼ਟ ਹੈ। ਸੋ ਉਸ ਕਾਰਜ ਨੂੰ ਕਰਦਿਆਂ ਕਰਦਿਆਂ ਇਹ ਸਥਿਤੀ ਤੱਕ ਆ ਗਏ ਕਿ ਅਸੀਂ ਹੁਣ RSS ਦਾ ਵਿੰਗ ਬਣਨਾ ਜੀ। ਅਸਲ 'ਚ ਜੇ ਤੁਸੀਂ ਕਿਸੇ ਘਟਨਾ ਨੂੰ ਦੇਖਣਾ ਹੋਵੇ ਤਾਂ ਉਹਦੇ ਕਈ ਪਹਿਲੂ ਹੁੰਦੇ ਨੇ। ਵਾਈਸ ਚਾਂਸਲਰ ਨੇ ਡਾਕਟਰ ਕਰਮਜੀਤ ਸਿੰਘ ਹੋਰੀ, ਠੀਕ ਹੈ ਜੀ, ਨਾਮੀ ਸ਼ਖਸੀਅਤ ਨੇ, ਵਾਕਫ ਹੈ ਦੁਨੀਆ ਉਹਨਾਂ ਤੋਂ ਕਾਫੀ ਹੈ, ਸਾਰਾ ਪੰਜਾਬੀ ਭਾਈਚਾਰਾ ਜਾਣੂ ਹੈ ਉਹਨਾਂ ਤੋਂ। ਸੋ ਡਾਕਟਰ ਕਰਮਜੀਤ ਸਿੰਘ ਹੋਰੀ RSS ਦੇ ਮੁਖੀ ਮੋਹਨ ਭਾਗਵਤ ਨੂੰ ਇਹ ਗੱਲ ਕਹਿ ਰਹੇ ਨੇ ਜੀ ਕਿ ਅਸੀਂ ਆਪਣੀ ਯੂਨੀਵਰਸਿਟੀ 'ਚ ਆਹ ਕੁਛ ਕਰ ਰਹੇ ਹਾਂ, ਆਹ ਕੁਛ ਪੜ੍ਹਾ ਰਹੇ ਹਾਂ ਤੇ ਅਸੀਂ ਚੇਅਰ ਸਥਾਪਿਤ ਕੀਤੀ ਹੈ, ਰਿੰਗ ਵੇਦ ਦੇ ਬਾਰੇ ਅਸੀਂ ਮਤਲਬ ਖੋਜ ਕਰਾਵਾਂਗੇ, ਉਹਦੇ ਉੱਤੇ PhDਆਂ ਹੋਣਗੀਆਂ ਤੇ ਅਸੀਂ ਇਹ ਸੂਤਰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਗੁਰੂ ਨਾਨਕ ਦੇਵ ਜੀ ਦਾ ਕੀ ਪ੍ਰਭਾਵ ਸੀ ਰਿੰਗ ਵੇਦ ਦੇ ਨਾਲ, ਹੈ ਨਾ। ਇਹ ਗੱਲ ਉਹਨਾਂ ਨੇ RSS ਮੁਖੀ ਨੂੰ ਕਹੀ। ਠੀਕ ਹੈ ਪ੍ਰਵੀਨ ਜੀ, ਪੰਜਾਬ ਉਹ ਭਾਗਾਂ ਭਰੀ ਧਰਤੀ ਹੈ ਜਿੱਥੇ ਦੁਨੀਆ ਦੀ ਪਹਿਲੀ ਕਿਤਾਬ ਵੇਦ ਦੀ ਰਚਨਾ ਹੁੰਦੀ ਹੈ। ਪੰਜਾਬ ਉਹ ਧਰਤੀ ਹੈ ਜਿੱਥੇ ਵਾਲਮੀਕੀ ਰਾਮਾਇਣ ਦੀ ਰਚਨਾ ਹੁੰਦੀ ਹੈ। ਸਹੀ ਸੀ, ਬਿਲਕੁਲ ਸਹੀ। ਪੰਜਾਬ ਉਹ ਧਰਤੀ ਹੈ, ਸਾਂਝਾ ਪੰਜਾਬ, ਜਿੱਥੇ ਭਗਵਤ ਗੀਤਾ ਉਪਦੇਸ਼ ਦਿੱਤਾ ਜਾਂਦਾ ਹੈ। ਪੰਜਾਬ ਉਹ ਧਰਤੀ ਹੈ ਜਿੱਥੇ ਪਾਵਨ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਹੁੰਦੀ ਹੈ। ਮਤਲਬ ਕਿੰਨਾ ਤਪ ਜਸ ਸੱਚ ਹੋਣਾ ਇਸ ਧਰਤੀ ਦੇ ਵਿੱਚ ਕਿ ਇਹੀ ਥਾਂ ਚੁਣੀ ਗਈ। ਸਹੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਜੇ ਰਿੰਗ ਵੇਦ ਦੇ ਉੱਤੇ ਆਪਣੀ ਖੋਜ ਕਰਾਉਣੀ ਆ, ਵਿਦਿਆਰਥੀਆਂ ਨੂੰ ਇਸ ਕਾਰਜ 'ਚ ਤਾਰਨਾ, ਤਾਂ ਕਿਸੇ ਨੂੰ ਕੀ ਹਰਜ ਹੈ ਜੀ, ਕਰਾਓ। ਬਿਲਕੁਲ ਸਹੀ। ਪਰ ਤੁਸੀਂ ਜਿਹਨੂੰ ਰਿਪੋਰਟ ਕਰ ਰਹੇ ਹੋ ਉੱਥੇ ਉਹਦਾ ਅਰਥ ਹੋਰ ਹੈ। ਸਹੀ ਹੈ, ਸਹੀ, ਬਿਲਕੁਲ ਸਹੀ। ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਕੀਤੀਆਂ, ਦੁਨੀਆ ਭਰ 'ਚ ਉਹਨਾਂ ਵਿਚਰਦਿਆਂ ਹੋਇਆਂ ਗੋਸ਼ਟੀਆਂ ਕੀਤੀਆਂ, ਸੰਵਾਦ ਕੀਤਾ। ਉਹ 'ਚ ਉਹਨਾਂ ਨੂੰ ਜਿੰਨਾ ਗਿਆਨ ਮਿਲਿਆ ਉਹਨਾਂ ਨੇ ਫੈਲਾਇਆ, ਜਿੱਥੋਂ ਜੋ ਚੰਗਾ ਮਿਲਿਆ ਲਿਆ ਤੇ ਗਾਂਹ ਵੰਡਿਆ। ਜੀ ਸਹੀ ਹੈ, ਬਿਲਕੁਲ ਸਹੀ। ਉਹ ਤਾਂ ਇਸ ਗੱਲ ਦੇ ਧਾਰਨੀ ਰਹੇ ਨੇ ਕਿ ਚੰਗੇ ਲੋਕ ਭਾਈ ਉੱਜੜ ਜਾਓ, ਫੈਲੋ ਜਿੱਥੇ ਫੈਲ ਸਕਦੇ ਹੋ, ਚੰਗਿਆਈ ਲੈ ਜਾਓ, ਮਾੜਿਓ ਤਾਂ ਬੈਠੇ ਰਹੋ ਬਸ, ਜੋ ਇੱਥੇ ਬਸ। ਸੋ ਉਸ ਫਲਸਫੇ ਨੂੰ ਤੁਸੀਂ RSS ਮੁਖੀ ਨੂੰ ਇਸ ਤਰੀਕੇ ਨਾਲ ਬਿਆਨ ਕਰਨਾ ਚਾਹੁੰਦੇ ਹੋ ਕਿ ਗੁਰੂ ਨਾਨਕ ਦੇਵ ਜੀ ਨੇ ਬਸ ਇੱਥੋਂ ਹੀ ਗਿਆਨ ਲਿਆ ਜੀ ਤੁਹਾਡੇ ਵਾਲੇ ਪਾਸੇ। ਮਤਲਬ ਇਹ ਜੋੜ ਕੇ ਕਨੈਕਸ਼ਨ ਤੁਸੀਂ ਦੱਸਣਾ ਕੀ ਚਾਹੁੰਦੇ ਹੋ ਜਨਾਬ? ਜੀ ਸਹੀ ਹੈ।
ਕਲਿੱਪ ਜਦੋਂ ਤੁਸੀਂ ਦੇਖੋਗੇ ਹੂੰ ਤਾਂ ਉਸ ਦ੍ਰਿਸ਼ ਦੇ ਵਿੱਚ ਤਸਵੀਰ ਦੀ ਆਪਣੀ ਬਿਆਨੀਆ ਹੁੰਦਾ, ਬਿਨਾਂ ਠੀਕ ਹੈ। ਸ਼ਬਦਾਂ ਤੋਂ ਤਸਵੀਰ ਕੁਝ ਕਹਿ ਰਹੀ ਹੁੰਦੀ ਹੈ। ਹੂੰ ਵੀਡੀਓ 'ਚ ਤੁਹਾਡੀ ਬੋਡੀ ਲੈਂਗੁਏਜ ਕੁਝ ਹੋਰ ਕਹਿ ਰਹੀ ਹੁੰਦੀ ਹੈ, ਉਹ ਵੀ ਦੱਸ ਰਹੀ ਹੁੰਦੀ ਹੈ ਕੁਝ, ਤੇ ਤੁਹਾਡੇ ਸ਼ਬਦ ਕੁਝ ਹੋਰ ਕਹਿ ਰਹੇ ਹੁੰਦੇ ਆ। ਸਹੀ ਗੱਲ, ਬਿਲਕੁਲ ਸਾਥ ਨਹੀਂ ਦਿੰਦੇ ਇੱਕ ਦੂਜੇ ਦਾ। ਹੁਣ ਯੂਨੀਵਰਸਿਟੀ ਵੱਲੋਂ ਸਫਾਈ ਦਿੱਤੀ ਗਈ ਹੂੰ ਕਿ ਜੀ ਕੇਰਲਾ ਦੇ ਕੋਚੀ ਦੇ ਵਿੱਚ ਸਮਾਗਮ ਸੀਗਾ ਜੀ, ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਦੀ ਬੈਠਕ ਸੀ, ਹੂੰ ਪ੍ਰੋਗਰਾਮ ਉਹਨਾਂ ਨੇ ਰੱਖਿਆ ਸੀ ਜੀ, ਉੱਥੇ ਮਹਿਮਾਨ ਉਹਨਾਂ ਨੇ ਬੁਲਾਏ ਸੀ ਜੀ, ਇਸ ਲਈ ਉੱਥੇ ਇਹਨਾਂ ਨੇ ਆਪਣੀ ਗੱਲ ਰੱਖੀ ਜੀ। ਜੇ ਵਾਈਸ ਚਾਂਸਲਰਾਂ ਦੀ ਬੈਠਕ ਹੁੰਦੀ ਹੈ ਤਾਂ ਮੇਜ਼ ਤੇ ਬੈਠ ਕੇ ਗੱਲਾਂ ਬਾਤਾਂ ਹੁੰਦੀਆਂ, ਸਹੀ ਹੈ, ਕੋਈ ਬਿਲਕੁਲ ਕੇਅਰ ਕਰ ਰਿਹਾ ਹੁੰਦਾ ਤੇ ਬਾਕੀ ਆਪਣੀ ਗੱਲ ਕਰ ਰਹੇ ਹੁੰਦੇ ਕਿ ਆਪਾਂ ਆਪਣੀ ਯੂਨੀਵਰਸਿਟੀ ਲਈ ਕੀ ਕਰਨਾ। ਸਟੇਜ ਲੱਗੀ ਹੈ, ਪਿੱਛੇ ਬੋਰਡ ਲੱਗਿਆ, ਵਿਚਾਲੇ ਮੁੱਖ ਕੁਰਸੀ ਦੇ ਉੱਤੇ ਮੋਹਨ ਭਾਗਵਤ ਜੀ ਬੈਠੇ ਨੇ, ਕਾਗਜ਼ ਪੈਨ ਲੈ ਕੇ ਨੋਟ ਕਰ ਰਹੇ ਨੇ। ਸਾਡੇ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉੱਠ ਕੇ ਆਪਣਾ ਨਾਮ, ਯੂਨੀਵਰਸਿਟੀ ਦਾ ਨਾਮ ਦੱਸ ਕੇ 3-4 ਮਿੰਟ ਦੇ ਵਿੱਚ ਆਪਣੀ ਗੱਲ ਰੱਖਦੇ ਨੇ। ਠੀਕ ਹੈ, ਤੁਸੀਂ ਰਿਪੋਰਟ ਕਰ ਰਹੇ ਹੋ ਜਨਾਬ ਮੋਹਨ ਭਾਗਵਤ ਨੂੰ। ਸਹੀ ਹੈ। RSS ਇੱਕ ਸੰਸਥਾ ਹੈ ਤੇ ਮੋਹਨ ਭਾਗਵਤ ਉਸ ਸੰਸਥਾ ਦੇ ਮੁਖੀ ਨੇ। ਉਹ ਸੰਸਥਾ ਕੀ ਕਰਦੀ ਹੈ ਕੀ ਨਹੀਂ ਕਰਦੀ ਸਾਨੂੰ ਕਿਸੇ ਨੂੰ ਕੋਈ ਮਤਲਬ ਨਹੀਂ, ਪਰ ਸਾਨੂੰ ਮਤਲਬ ਇਹ ਹੈ ਕਿ ਸਾਡੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਕਿੱਥੇ ਖੜਾ ਤੇ ਕੀ ਕਹਿ ਰਿਹਾ। ਤੁਸੀਂ ਮੋਹਨ ਭਾਗਵਤ ਨੂੰ ਆਪਣੀ ਯੂਨੀਵਰਸਿਟੀ ਦੀ ਵਿਦਿਅਕ ਜਾਣਕਾਰੀ, ਆਪਣੇ ਅਗਲੇ ਪ੍ਰੋਗਰਾਮਾਂ ਦੀ ਜਾਣਕਾਰੀ, ਔਰ ਉਹ ਵੀ ਉਸ ਮੌਕੇ ਦੀ ਨਿਜਾਕਤ ਨਾਲ ਜਿਹੜੇ ਰੰਗ ਚੋਂ ਰੰਗਣਾ ਚਾਹੁੰਦੇ ਨੇ ਉਸ ਤਰ੍ਹਾਂ ਦੀ ਜਾਣਕਾਰੀ ਜਦੋਂ ਦੇ ਰਹੇ ਹੋ ਤਾਂ ਤੁਸੀਂ ਇਹ ਸੁਨੇਹਾ ਦੇ ਰਹੇ ਹੋ ਜੀ ਕਿ ਅਸੀਂ ਤੁਹਾਡਾ ਹੀ ਵਿੰਗ ਹੈ। ਸਹੀ ਹੈ, ਤੁਹਾਡੀ ਉਹ ਧਾਰਨਾਵਾਂ ਤੇ ਚੱਲ ਰਹੇ ਹਾਂ, ਤੁਹਾਡਾ ਹੀ ਹਿੱਸਾ ਬਣਨ ਨੂੰ ਤਿਆਰ ਹੈ। ਸਹੀ ਹੈ, ਵੀ ਉਹ ਤਾਂ ਪਹਿਲਾਂ ਹੀ ਸਾਡੀਆਂ ਗ੍ਰੰਥਾਂ 'ਚ, ਕਿਤਾਬਾਂ 'ਚ, ਸਿਲੇਬਸ 'ਚ, ਘਰਾਂ 'ਚ, ਮਹੱਲਿਆਂ 'ਚ ਬਣ ਗਏ। ਮਤਲਬ ਦੇਲੀਆਂ ਟੱਪ ਆਈ ਜਿਹੜੀ RSS BJP, ਤੁਸੀਂ ਉਹਨੂੰ ਦਿਮਾਗਾਂ 'ਚ ਬਾਲਣ ਦੇ ਲਈ ਵੀ ਤਿਆਰ ਹੋ, ਇਹ ਤੁਸੀਂ ਕਹਿ ਰਹੇ ਹੋ। ਸਹੀ ਹੈ ਬਈ ਮੋਹਨ ਭਾਗਵਤ ਜੇ ਤਾਂ ਭਾਰਤ ਦੇ ਰਾਸ਼ਟਰਪਤੀ ਨੇ, ਤੁਸੀਂ ਉਹਨੂੰ ਰਿਪੋਰਟ ਕਰ ਰਹੇ ਹੋ, ਫਿਰ ਅਸੀਂ ਕੌਣ ਬੋਲਣਾ, ਫਿਰ ਸਾਨੂੰ ਕੋਈ ਇਤਰਾਜ਼ ਨਹੀਂ। ਸਹੀ ਗੱਲ ਹੈ। ਮੋਹਨ ਭਾਗਵਤ ਜੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੋਈ ਗੱਲ ਨਹੀਂ, ਦੱਸੋ, ਚਾਹੇ BJP ਵਾਲੀ ਹੋਣ ਚਾਹੇ ਕਿਸੇ ਦੇ ਵੀ ਕੋਈ ਹੁਣ ਬਤੌਰ ਪ੍ਰਧਾਨ ਮੰਤਰੀ ਦੱਸ ਰਹੇ ਹੋ, ਦੱਸੋ। ਉਹ ਗ੍ਰਹਿ ਮੰਤਰੀ ਹੋਣ, ਉਹ ਸਿੱਖਿਆ ਮੰਤਰੀ ਹੋਣ, ਦੇਸ਼ ਦੇ ਪੰਜਾਬ ਦੇ ਮੁੱਖ ਮੰਤਰੀ ਹੋਣ, ਪੰਜਾਬ ਦੇ ਰਾਜਪਾਲ ਹੋਣ, ਕੌਣ ਨੇ, ਕਿਹੜੇ ਅਧਿਕਾਰ ਨਾਲ ਤੁਸੀਂ ਉਹਨਾਂ ਨੂੰ ਰਿਪੋਰਟ ਕਰ ਰਹੇ ਹੋ। ਸਹੀ ਹੈ, ਹੁਣ ਦੇਈ ਜਾਓ ਸਫਾਈਆਂ, ਬਹੁਤ ਦੇਰ ਹੋ ਗਈ, ਪਾਣੀ ਲੰਘ ਗਿਆ। ਕਿਤੇ ਨਾ ਕਿਤੇ ਇਹ ਸਪਸ਼ਟ ਹੁੰਦਾ ਜਾ ਰਿਹਾ ਕਿ ਜਿਹੜਾ ਕੇਂਦਰੀਕਰਨ ਹੋ ਰਿਹਾ ਸਾਡੀ ਯੂਨੀਵਰਸਿਟੀ ਦਾ, ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਅਸੀਂ ਰੋ ਰਹੇ ਸੀ, ਅੱਜ ਨਵੀਂ ਗੱਲ ਸਾਡੇ ਸਾਹਮਣੇ ਆ ਗਈ। ਸਹੀ ਹੈ, ਪੰਜਾਬੀ ਯੂਨੀਵਰਸਿਟੀ ਦਾ ਦੇਖਿਆ ਹੁੰਦਾ ਅਸੀਂ ਭਗਵਾ ਕਰਨ, ਤੇ ਹੁਣ ਤੁਸੀਂ ਇਹਦਾ ਕਰਾ ਲਓ। ਇਹਦਾ ਤਾਂ ਪਤਾ ਹੀ ਨਹੀਂ ਲੱਗਿਆ ਕੁਝ ਪੰਜਾਬ ਦੇ ਪੱਲੇ ਛੱਡਣਾ ਕਿ ਨਹੀਂ, ਕੁਝ ਲੜਨ ਜੋਗੇ ਰਹਿਣਾ ਕਿ ਨਹੀਂ। ਮਤਲਬ ਹੋਰ ਨਹੀਂ ਤਾਂ ਜਿਸ ਨਾਮ ਦੀ ਯੂਨੀਵਰਸਿਟੀ ਤੇ ਉਸ ਨਾਮ ਚੋਂ ਹੀ ਕੋਈ ਸਿੱਖ ਲੈਂਦੇ। ਸਹੀ ਹੈ, ਕਿ ਕਿੱਥੇ ਝੁਕਣਾ ਤੇ ਕਿੱਥੇ ਨਹੀਂ ਝੁਕਣਾ ਇਹਨਾਂ ਦਾ ਪਤਾ ਹੁੰਦਾ ਤੁਹਾਨੂੰ। ਇਹ ਪੰਜਾਬ ਦਾ ਅੱਜ ਦੁਖਾਂਤ ਵਾਲਾ ਦਿਨ ਹੈ ਤੇ ਸ਼੍ਰੋਮਣੀ ਕਮੇਟੀ ਨੇ ਤੁਰੰਤ ਕਹਿੰਦੇ ਜੀ ਅਸੀਂ ਡਾਕਟਰ ਕਰਮਜੀਤ ਸਿੰਘ ਹੋਰਾਂ ਨੂੰ ਉਹ ਚੋਂ ਬਾਹਰ ਕਰਦੇ ਆ, ਜਿਹੜੀ 34 ਮੈਂਬਰੀ ਕਮੇਟੀ ਬਣਾਈ ਆ। ਠੀਕ ਆ, ਕਰੋ, ਪਰ ਇਹ ਯੂਨੀਵਰਸਿਟੀਆਂ ਦੇ ਕੇਂਦਰੀਕਰਨ ਦਾ ਤੇ ਉਹਨਾਂ ਵੱਲੋਂ ਆਪਣਾ ਸਿਲੇਬਸ, ਆਪਣੀ ਭਾਸ਼ਾ, ਆਪਣੀ ਵਿਧਾ, ਆਪਣਾ ਤਰੀਕਾ, ਆਪਣਾ ਫਲਸਫਾ ਤੇ ਆਪਣਾ ਰੰਗ ਥੋਪਣ ਦਾ ਪ੍ਰਕਿਰਿਆ, ਉਹਦਾ ਪ੍ਰਗਟਾਵਾ ਜਨਤਕ ਹੋ ਗਿਆ। ਦੇਖੋ, ਇਸੇ ਲਈ ਤਾਂ ਸ਼ਰਮਾ ਜੀ ਜਦੋਂ ਭਰਤੀਆਂ ਹੁੰਦੀਆਂ ਨੇ ਕਿਸੇ ਵੀ ਕਾਡਰ ਦੇ ਵਿੱਚ, ਕਿਸੇ ਵੀ ਡਿਪਾਰਟਮੈਂਟ ਦੇ ਵਿੱਚ, ਤਾਂ ਜਾਂ ਜਿਹੜੇ ਬੰਦੇ ਮੋਹਰੀ ਆਗੂਆਂ ਦੇ ਰੂਪ ਦੇ ਵਿੱਚ ਕਿਸੇ ਖਾਸ ਅਹੁਦਿਆਂ ਤੇ ਜਾਂਦੇ ਨੇ, ਉਹਨਾਂ ਤੋਂ ਇਹ ਉਮੀਦ ਕਰਦੇ ਹਾਂ ਜਾਂ ਇਹ ਮੰਗ ਕਰਦੇ ਹਾਂ ਆਪਾਂ ਵੀ ਉਹ ਪੰਜਾਬ ਨੂੰ ਪਰਨਾਏ ਹੋਣ, ਪੰਜਾਬ ਦੇ ਇਤਿਹਾਸ ਨੂੰ ਪਰਨਾਏ ਹੋਣ, ਪੰਜਾਬ ਦੀ ਗੱਲ ਕਰਨ। ਤੇ ਜਦੋਂ ਇਸ ਤਰ੍ਹਾਂ ਏਜੰਡੇ ਨੂੰ ਲਾਗੂ ਕਰਨ ਵਾਲੇ ਬੰਦੇ ਜਦੋਂ ਬੈਠੇ ਹੋਣਗੇ ਉੱਚ ਅਹੁਦਿਆਂ ਦੇ ਉੱਤੇ, ਫਿਰ ਉਹਨਾਂ ਤੋਂ ਕੀ ਤਵੱਕੋਂ ਕਰੀਏ? ਉਹਨਾਂ ਤੋਂ ਤਾਂ ਫਿਰ ਪੈਰਾਂ 'ਚ ਲੇਟਣ ਦੀ ਤਵੱਕੋਂ ਹੀ ਕਰਾਂਗੇ ਨਾ ਆਪਾਂ। ਇਹ ਬਿਲਕੁਲ ਜਿਸ ਹਿਰਦਤਾ ਦੇ ਨਾਲ ਤੁਸੀਂ, ਜਿਸ ਮਨੋਦਸ਼ਾ ਦੇ ਨਾਲ ਤੁਸੀਂ ਇਹ ਗੱਲ ਕਹਿ ਰਹੇ ਹੋ, ਇਹ ਸਾਡਾ ਵਾਕਈ ਇੱਕ ਬਹੁਤ ਵੱਡਾ ਦੁਖਾਂਤ ਹੈ। ਸ਼ਾਇਦ ਸਾਡੀ ਅਣਗਹਿਲੀ ਵੀ ਹੋਊਗੀ ਕਿਸੇ ਮਾਮਲੇ ਦੇ ਵਿੱਚ, ਕਿਉਂਕਿ ਪੰਜਾਬ ਯੂਨੀਵਰਸਿਟੀ ਦੇ ਲਈ ਤਾਂ ਅਸੀਂ ਜਦੋਜਹਿਦ ਕਰ ਰਹੇ ਹਾਂ, ਪਰ ਜਦੋਂ ਆਗੂ ਹੀ ਉਹਨਾਂ ਦੇ ਨਾਲ ਰਲ ਜਾਣ, ਫਿਰ ਜਦੋਜਹਿਦ ਕਰਨ ਵਾਲੇ ਵੀ ਕੀ ਕਰਨਗੇ? ਉਹ ਤਾਂ ਪੁਲਿਸ ਤੋਂ ਲਾਠੀਚਾਰਜ ਹੀ ਕਰਵਾਉਣਗੇ ਜਾਂ ਡਾਂਗਾ ਖਾਣਗੇ ਜਾਂ ਕੁਛ ਹੋਰ। ਜੀ, ਅਗਲੀ ਗੱਲ ਕਰੀਏ ਸ਼ਰਮਾ ਜੀ ਆਪਾਂ AI ਦੀ। AI ਦੇ ਬਾਰੇ ਲੋਕਾਂ ਦੇ ਮਨਾਂ ਦੇ ਵਿੱਚ ਪਹਿਲੇ ਦਿਨ ਤੋਂ ਹੀ ਕਈ ਤਰ੍ਹਾਂ ਦੇ ਸ਼ੰਕੇ ਸਨ, ਖਦਸ਼ੇ ਸਨ, ਨਾ ਸਿਰਫ ਨੌਜਵਾਨੀ ਦੇ ਰੂਪ ਦੇ ਵਿੱਚ, ਕਿਉਂਕਿ ਆਪਾਂ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਸੋਸ਼ਲ ਮੀਡੀਆ ਦੇ ਪ੍ਰਭਾਵਾਂ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਸਾਂ ਬੱਚਿਆਂ ਦੇ ਮਨਾਂ ਦੇ ਉੱਪਰ। ਪਰ ਇੱਕ ਹੋਰ ਅਹਿਮ ਤੇ ਸੰਜੀਦਾ ਮਾਮਲਾ ਹੈ ਕਿ AI ਦੇ ਉੱਤੇ
ਗੁਰੂਆਂ ਦੀ ਬਾਣੀ, ਗੁਰਬਾਣੀ ਦੀ ਗਲਤ ਜਾਣਕਾਰੀ ਹੈ ਜੀ? ਬਿਲਕੁਲ ਪ੍ਰਵੀਨ ਜੀ, ਇਹ ਗੱਲ ਹਮੇਸ਼ਾ ਹੀ ਰਹੀ ਹੈ ਕਿ AI ਦੇ ਉੱਤੇ ਜੋ ਜਾਣਕਾਰੀ ਹੈਗੀ, ਜੀ। ਉਹ ਜੋ ਬੰਦਿਆਂ ਨੇ ਡਾਟਾ ਫੀਡ ਕੀਤਾ ਉਹਨੂੰ ਉਹ 'ਚੋਂ ਚੱਕ ਕੇ ਉਹਦੀ ਮਿਨੀ ਹਾਂਜੀ, ਗਾਈਡ ਬਣਾ ਹਾਂ, ਕੇ ਤੁਹਾਡੇ ਮੂਹਰੇ ਰੱਖ ਦੇਣੀ ਹੈ। ਰੱਖ ਦੇਣੀ ਹੈ, ਬਿਲਕੁਲ ਸਹੀ, ਏਦਾਂ ਹੀ ਹੈ। ਇਹਦਾ ਮਤਲਬ ਵੱਖ-ਵੱਖ ਵੈਬਸਾਈਟਾਂ ਦੇ ਉੱਤੇ, ਸੋਸ਼ਲ ਸਾਈਟਾਂ ਦੇ ਉੱਤੇ, ਵੱਖ-ਵੱਖ ਪਲੇਟਫਾਰਮਾਂ ਦੇ ਉੱਤੇ ਬਹੁਤ ਕੁਝ ਗਲਤ ਚੜਿਆ ਹੋਊਗਾ, ਹੈਗਾ, ਬਿਲਕੁਲ ਜਿੱਦਾਂ ਹੈਗਾ ਉਹਨੇ ਜੀ। ਇਕੱਠਾ ਕਰਕੇ ਲਿਆਂਦਾ। ਹੂੰ, ਦੇਖੋ, ਇਹ ਚੁਣੌਤੀ ਬਹੁਤ ਵੱਡੀ ਖੜੀ ਆ। ਸ਼੍ਰੋਮਣੀ ਕਮੇਟੀ ਜੇ ਅੱਜ ਮਤਲਬ ਕਿ ਵਾਈਸ ਚਾਂਸਲਰ ਦੇ ਸੰਬੰਧ 'ਚ ਫੈਸਲਾ ਕਰ ਰਹੀ ਆ, ਤਾਂ ਹੂੰ, ਪਿਛਾਂ ਦਾ ਝਾਤ ਮਾਰੇ ਕਿ ਪੰਜਾਬ 'ਚ ਪੈਰ ਕਿਹਨੇ ਲਵਾਇਆ ਇਹਨਾਂ ਦੇ? ਤੁਹਾਡੇ ਆਕਾ ਨੇ ਹੀ ਲਵਾਇਆ। ਸਹੀ ਹੈ। ਉਹਦੇ ਤੇ ਵੀ ਕਦੇ ਉਂਗਲ ਧਾਰਾ ਕਰੋਗੇ ਕਿ ਨਹੀਂ? ਹੂੰ, ਅੱਜ ਸ਼੍ਰੋਮਣੀ ਕਮੇਟੀ ਮੂਹਰੇ ਦੋਹਰੀ ਚੁਣੌਤੀ ਖੜੀ ਹੈ। ਹੂੰ, ਇੱਕ ਪਾਸੇ ਗੁਟਕਾ ਸਾਹਿਬ, ਗ੍ਰੰਥ ਸਾਹਿਬਾਨ, ਸਾਡੀਆਂ ਪੋਥੀਆਂ, ਸਾਡਾ ਇਤਿਹਾਸ, ਸਾਡਾ ਵਿਦਿਅਕ ਸਿਲੇਬਸ, ਉਹਦੇ ਵਿੱਚੋਂ ਸੰਨ ਲਾ ਰਹੇ ਨੇ, ਉਹ 'ਚ ਸਾਰਾ ਕੁਝ ਬਦਲ ਰਹੇ ਨੇ। ਸਹੀ ਤੇ ਹੈ ਜੀ। ਦੂਸਰੇ ਪਾਸੇ ਆ ਜਿਹੜੀ ਨਵੀਂ ਪਨੀਰੀ ਨੇ ਟੈਕਨੋਲੋਜੀ ਤੋਂ ਲੈਣਾ, ਉਹਦੇ ਵਿੱਚ ਛੇੜਖਾਨੀ ਹੋ ਰਹੀ। ਮਤਲਬ ਤੁਸੀਂ ਗੁਰੂ ਘਰ ਚਲੇ ਜਾਓ, ਸੱਚਖੰਡ ਜੀ ਦਰਬਾਰ ਸਾਹਿਬ ਚਲੇ ਜਾਓ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਚਲੇ ਜਾਓ, ਹੋਰ ਗੁਰੂ ਘਰਾਂ 'ਚ ਚਲ ਜਾਓ, ਤੁਹਾਨੂੰ ਪ੍ਰਕਰਮਿਆਂ 'ਚ, ਹੈ ਨਾ, ਬਾਹਰ ਸਰੋਵਰ ਕਿਨਾਰੇ, ਗੁਰੂ ਘਰ ਦੀਆਂ ਪੌੜੀਆਂ 'ਚ, ਬਾਹਰ ਪੰਡਾਲ 'ਚ ਨਵੀਂ ਪਨੀਰੀ ਬੈਠੀ ਬੀਬੀਆਂ, ਬੰਦੇ, ਬੱਚਿਆਂ, ਜਵਾਕਾਂ ਦੇ ਹੱਥਾਂ 'ਚ ਫੋਨ ਤੋਂ ਪਾਠ ਕਰਦੇ ਦਿਖ ਜਾਣਗੇ ਤੁਹਾਨੂੰ। ਹਾਂਜੀ, ਹਾਂਜੀ, ਬਿਲਕੁਲ ਸਹੀ ਹੈ, ਏਦਾਂ ਹੀ ਹੈ। ਤੇ ਜੇ ਉਹਦੇ ਪਰ ਜਾਣਕਾਰੀ ਉਹ ਦਰੁਸਤ ਨਹੀਂ ਗਈ, ਬਾਣੀ ਉਹ ਦਰੁਸਤ ਨਹੀਂ, ਗੁਰਬਾਣੀ ਉਹ ਦਰੁਸਤ ਨਹੀਂ, ਉਹਦੀ ਤੁਕਾਂ ਹੀ ਦਰੁਸਤ ਨਹੀਂ, ਹੈ ਨਾ, ਤੇ ਉਹਦਾ ਵਿਖਿਆਨ ਦਰੁਸਤ ਨਹੀਂ, ਗੁਰੂ ਸਾਹਿਬ ਦਾ ਇਤਿਹਾਸ ਤੇ ਸਹੀ ਜਾਣਕਾਰੀ ਨਹੀਂ, ਫਿਰ ਕੀ ਪੜ੍ਹ ਰਹੇ ਹਾਂ ਅਸੀਂ? ਤੇ ਇਹਦਾ ਮਤਲਬ ਜੋ ਪੜ੍ਹਾਉਣਾ ਚਾਹੁੰਦੇ ਨੇ ਉਹ ਪੜ੍ਹ ਰਹੇ ਹਾਂ। ਜੀ, ਸਹੀ ਹੈ। ਇੱਥੇ ਵੀ ਉਹ ਕਰਕੇ ਰਿਹਾ। ਮਤਲਬ ਇਹਦੇ ਉੱਤੇ ਸ਼੍ਰੋਮਣੀ ਕਮੇਟੀ ਨੇ ਆਪਣਾ ਫਰਜ਼ ਨਿਭਾਤਾ ਜੀ। ਉਹਨੇ ਬਕਾਇਦਾ ਸਾਰੇ ਵਿੰਗ ਜਿੰਨੇ ਇਸ ਪਲੇਟਫਾਰਮ 'ਚ ਹੈਗੇ AI ਦੇ ਉੱਤੇ, ਉਹਨਾਂ ਸਾਰਿਆਂ ਦੇ ਜਿੰਨੇ ਪਤੇ ਲੱਗੇ, ਮੈਨੂੰ ਉਹਦੇ ਦੇ ਨਾਮ ਹੀ ਨਹੀਂ ਪਤਾ ਸੀ ਜਿਹੜੇ ਉਹਨੇ ਬੋਲੇ। ਮਤਲਬ ਉਹਦੇ ਵਿੱਚੋਂ ਕਹਿੰਦੇ ਜੀ ਚੈਟ GPT ਹੈ, ਡੀਪ ਸੀਕ ਹੈ, ਗਰੋਕ ਹੈ, ਜੈਮਨੀ ਹੈ, AI ਹੈ, ਮੈਟ ਹੈ, ਗੂਗਲ ਹੈ, BO ਹੈ, ਡਿਸਕ੍ਰਿਪਟ ਹੈ ਨਾ, ਰਨਵੇ ਹੈ, ML ਹੈ, ਵਿਕਟੋਰੀਆ, ਪਤਾ ਨਹੀਂ ਕਿੰਨੀਆਂ ਕੁ, ਮਤਲਬ ਦਰਜਨਾਂ ਇਹੋ ਜਿਹੇ ਪੋਰਟਲ ਨੇ ਜਾਂ ਇਹੋ ਜਿਹੀਆਂ ਸਾਈਟਾਂ ਨੇ ਜਾਂ ਇਹੋ ਜਿਹੇ ਪਲੇਟਫਾਰਮ ਨੇ, ਉਹਨਾਂ ਸਾਰਿਆਂ ਨੂੰ ਈਮੇਲ ਭੇਜੀ ਹੈ ਜੀ। ਤੇ ਗ੍ਰਹਿ ਮੰਤਰਾਲੇ ਦੇ ਵੀ ਧਿਆਨ 'ਚ ਲੈ ਦਿੱਤੀ ਹੈ ਕਿ ਇਹਦੇ ਉੱਤੇ ਗੁਰਬਾਣੀ ਦਾ ਉਚਾਰਨ ਵੀ, ਪ੍ਰਸਾਰਨ ਵੀ, ਜਾਣਕਾਰੀ ਵੀ, ਉਹਦਾ ਵਿਖਿਆਨ ਵੀ, ਸ਼ਬਦ ਜੋੜ ਵੀ, ਤੇ ਹੈ ਨਾ, ਉਹ ਸਾਰਾ ਕੁਝ ਵੀ ਬਹੁਤ ਕੁਝ ਗਲਤ ਹੈ ਕਿ ਉਹਨੂੰ ਸਹੀ ਹੋਣਾ ਚਾਹੀਦਾ, ਨਹੀਂ ਇਹ ਗਲਤ ਹੈ ਜੀ। ਕੀ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਇੰਨੀ ਹੋਈ ਜੀ? ਸਹੀ ਹੈ। ਫਰਜ਼ ਪੂਰਾ ਹੋ ਗਿਆ। ਬਸ ਦਰਬਾਰ ਸਾਹਿਬ ਦੇ ਬਾਹਰ ਚੀਨ ਤੋਂ ਬਣ ਕੇ ਆਈਆਂ ਗੁਰੂਆਂ ਦੀਆਂ ਮੂਰਤੀਆਂ ਵਿਕਦੀਆਂ ਦੁਕਾਨਾਂ ਤੇ। ਜੀ, ਸਹੀ ਹੈ। ਇੱਕ ਮਰਿਆਦਾ ਅਨੁਸਾਰ ਮੂਰਤੀ ਪੂਜਾ ਨਹੀਂ ਹੈ। ਨਹੀਂ ਹੈ, ਸਹੀ ਗੱਲ। ਕਿੱਥੇ SGPC ਹੈਗੀ ਆ, ਠੀਕ ਆ, ਹਰੇਕ ਧਰਮ ਦਾ ਆਪਣਾ ਤਰੀਕਾ ਤੇ ਆਪਣਾ ਸਨਮਾਨ ਹੈ, ਉਹ ਉਹਨਾਂ ਨੂੰ ਪ੍ਰਵਾਨ ਹੈ। ਸਹੀ ਹੈ। ਪਰ ਜੇ ਤੁਹਾਡੀ ਜ਼ਿੰਮੇਵਾਰੀ, ਫਿਰ ਉਹ ਦੁਕਾਨਾਂ ਤੇ ਕਿਉਂ ਨਹੀਂ ਕਿਰਾਇਆ ਲੈਣੀ ਜ਼ਿੰਮੇਵਾਰੀ ਹੈ? ਮਤਲਬ ਚਾਹੇ ਉਹ ਕਮੇਟੀ ਦੀਆਂ ਦੁਕਾਨਾਂ ਹੋਣ, ਚਾਹੇ ਕਮੇਟੀ ਮੈਂਬਰਾਂ ਦੀਆਂ ਹੋਣ, ਸਭ ਨੂੰ ਸਮਝ ਆਉਂਦੀ ਹੈ, ਤੇ ਉੱਥੇ ਕਿਉਂ ਨਹੀਂ ਰੋਕ ਲੱਗ ਪਾਉਂਦੀ? ਸੋ ਇਸ ਲਈ ਸਾਰੇ ਥਾਵਾਂ ਤੇ ਚੱਲ ਰਹੇ। ਪੁਰਾਣਾ ਜਿਹੜੀਆਂ ਘਰਾਂ 'ਚ ਸਾਡੇ ਬਜ਼ੁਰਗ ਬੀਬੀਆਂ, ਬਜ਼ੁਰਗ ਬਾਬੇ, ਜਿਨ੍ਹਾਂ ਦੇ ਘਰਾਂ 'ਚ 70-80 ਸਾਲ ਦੇ ਉੱਪਰ ਵਾਲੇ ਬਜ਼ੁਰਗ ਹੈਗੇ ਨਾ, ਉਹਨਾਂ ਕੋਲ ਪੁਰਾਣਾ ਗੁਟਕਾ ਸਾਹਿਬ ਜਿਹੜਾ ਲਪੇਟ ਕੇ ਰੱਖਿਆ ਹੋਊਗਾ, ਇੱਕ ਦਿਨ ਉਹ ਚੱਕ ਲਿਓ, ਤੇ ਦੂਏ ਦਿਨ ਦਰਬਾਰ ਸਾਹਿਬ ਦੇ ਬਾਹਰੋਂ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਬਾਹਰੋਂ, ਜਾਂ ਹੋਰ ਕਿਸੇ ਗੁਰੂ ਘਰ ਦੇ ਬਾਹਰੋਂ ਨਵਾਂ ਗੁਟਕਾ ਤਾਜ਼ਾ ਛਪਿਆ ਖਰੀਦ ਲਿਓ, ਮਿਲਾ ਕੇ ਦੇਖ ਲਿਓ, ਪਤਾ ਲੱਗ ਜੂ ਕੀ ਕੁਝ ਬਦਲ ਦਿੱਤਾ ਗਿਆ। ਹਾਂ, ਤੇ ਉਹਨਾਂ ਦਾ ਮਿਲਾਨ AI ਤੇ ਹੋਰਾਂ ਨਾਲ ਵੀ ਕਰਕੇ ਦੇਖ ਲਿਓ, ਵੀ ਪਤਾ ਲੱਗ ਜਾਊ। ਮੋਬਾਈਲਾਂ ਨਾਲ ਪਾਠ ਜਿਹੜਾ ਕਰਦੇ ਆ, ਇਹ ਬਹੁਤ ਵੱਡਾ ਸਵਾਲ ਹੈ। ਹੂੰ ਕੀ ਇਹ ਤਕਨੀਕੀ ਖਾਮੀ ਹੈ? ਕੀ ਇਹ ਤਕਨੀਕੀ ਗਲਤੀ ਹੈ? ਜਾਂ ਇਹ ਸਾਜ਼ਿਸ਼ਾਂ ਹੈ? ਸਹੀ। ਜੇ ਤਾਂ ਇਹ ਤਕਨੀਕੀ ਖਾਮੀ ਹੈ, ਫਿਰ ਤਾਂ ਸਾਰੇ ਧਰਮਾਂ ਨੂੰ ਚੇਤਨ ਹੋਣ ਦੀ ਲੋੜ ਹੈ। ਜਾਂ ਮਤਲਬ ਸਾਰੇ ਧਰਮਾਂ ਦਾ ਇਹ ਜਿਹਾ ਗਲਤ ਪਿਆ ਹੋਊਗਾ ਉੱਥੇ ਬਹੁਤ ਕੁਝ। ਜੇ ਇਹ ਸਾਜ਼ਿਸ਼ਾਂ ਹੈ ਜੀ, ਤਾਂ ਫਿਰ ਇਹ ਤਰੀਕਾਕਾਰ ਬੜਾ ਖਤਰਨਾਕ ਹੈ। ਇੱਕ ਪਾਸੇ ਤੁਸੀਂ ਬਾਇਆ BJP, ਬਾਇਆ RSS, ਘੱਟ ਗਿਣਤੀਆਂ ਦੇ ਵਿੱਚੋਂ ਇੱਕ ਧਿਰ ਨੂੰ ਭਜਾਉਣ 'ਚ ਲੱਗੇ ਹੋ, ਤੇ ਦੂਏ ਨੂੰ ਗੱਲ ਲਾਉਣ ਦਾ ਡਰਾਮਾ ਦਿਖਾ ਰਹੇ ਹੋ, ਤੇ ਪਰ ਉਹਨਾਂ ਦਾ ਇਤਿਹਾਸ ਮਿਟਾਉਣਾ, ਉਹ ਸਾਰਾ ਕੁਝ ਕਰਨਾ, ਉਸ ਪ੍ਰਕਿਰਿਆ 'ਚ ਲੱਗੇ। ਦੂਸਰੇ ਪਾਸੇ ਇਹਨਾਂ ਦੀ ਹੀ ਆਕਾਵਾਂ ਜਿਹੜੇ RSS ਤੇ ਮਤਲਬ ਕਿ ਇੱਧਰ SGPC ਦੇ ਰਹੇ ਨੇ, ਉਹਨਾਂ ਦਾ ਆਪਸੀ ਬਹੁਤ ਰਿਸ਼ਤਾ ਗੂੜਾ ਰਿਹਾ, 9 ਮਾਸ ਦਾ ਰਿਸ਼ਤਾ ਰਿਹਾ, ਹੈ ਨਾ। ਤੇ ਹੁਣ ਦੁਬਾਰਾ ਫਿਰ ਤਰ ਲਓ ਮੱਛੀ ਨੇ। ਪਰ ਜੇ ਅਜਿਹੀ ਗੱਲ ਆ ਜਾਵੇ,
ਫਿਰ ਜੀ ਪੰਜਾਬ ਦਾ ਹਿੰਦੂ, ਪੰਜਾਬ ਦਾ ਸ਼ਹਿਰੀ ਜੀ ਉਹ ਬੀਜੇਪੀ ਨਾਲ, ਉਹ ਵੀ ਲੀਡਰ ਤਾਂ ਸਾਰੇ ਸਿੱਖ ਸ਼ਾਮਲ ਹੋ ਰਹੇ ਨੇ। ਧੜਾ ਧੜ ਅੱਜ ਵੀ ਲੈ ਕੇ ਗਿਲਕੋ ਵਾਲੇ ਆ, ਬੈਲੀ ਵਾਲੇ ਨੂੰ, ਹਨਾ। ਪਹਿਲਾਂ ਵੀ ਕਿੰਨੇ, ਮਤਲਬ ਇਸ ਤਰੀਕੇ ਦੇ ਉੱਤੇ ਕੋਈ ਨਹੀਂ ਗੱਲ ਕਰ ਰਿਹਾ ਵੀ ਇਹ ਪੰਜਾਬੀਆਂ ਦੇ ਨਾਲ ਧੋਖਾ ਹੋ ਰਿਹਾ। ਪੰਜਾਬ ਦੀ ਸੱਭਿਆਚਾਰ, ਪੰਜਾਬ ਦੀ ਰੋਹ ਰੀਤਾਂ, ਚਾਹੇ ਉਹ ਹਿੰਦੂ ਆ ਚਾਹੇ ਸਿੱਖ ਆ, ਉਹਨਾਂ ਦੀ ਜਮਨਾ ਪਾਰ ਨਾਲ ਨਹੀਂ ਮਿਲਦੀਆਂ। ਇਹ ਉੱਥੇ ਸੰਨ ਲੱਗ ਰਹੀ ਹੈ। ਹਿੰਦੂਆਂ 'ਚ ਯੂਪੀ ਵਾਲੇ ਆ ਕੇ ਮੰਦਿਰਾਂ ਦੇ ਪੁਜਾਰੀ ਬਣ ਰਹੇ ਨੇ, ਮਤਲਬ ਇੱਥੇ ਉਹਨਾਂ ਦਾ ਵੀ ਸਾਰਾ ਕੁਝ ਬਦਲਿਆ ਜਾ ਰਿਹਾ ਢੰਗ। ਤੁਹਾਡੇ ਵਿਆਹ ਰੀਤਾਂ ਕਰਮ ਉਹ ਬਦਲੇ ਜਾ ਰਹੇ ਨੇ, ਤੇ ਜੇ ਇੱਧਰ ਸੰਨ ਲੱਗ ਰਹੀ ਹੈ ਤਾਂ ਇੱਥੇ ਵੀ। ਸੋ ਇਸ ਲਈ ਪੰਜਾਬ ਨੂੰ ਪੰਜਾਬ ਬਣ ਕੇ ਨਾ ਚੀਜ਼ਾਂ ਨਾਲ ਲੜਨਾ ਪਊਗਾ, ਨਹੀਂ ਤਾਂ ਅਗਲੇ ਲੜਾਉਣ ਆਏ ਨੇ ਤੇ ਲੜੀ ਜਾਇਓ। SGPC ਤੱਕ ਪਹੁੰਚ ਚਾਹੀਦੀ ਸੀ। ਜੇ ਸੱਚਮੁੱਚ ਆਈ ਤੇ ਦਰੁਸਤ ਪਾਉਣ ਦੀ ਇੱਛਾ ਹੁੰਦੀ ਤਾਂ ਅਜਿਹੀਆਂ ਸੰਸਥਾਵਾਂ ਚੋਂ ਚੈੱਕ ਹੋ ਕੇ ਜਾਂਦਾ ਉਹ ਸਾਰਾ ਕੁਝ। ਜੀ ਬਿਲਕੁਲ। ਜਾਂ ਸ਼੍ਰੋਮਣੀ ਕਮੇਟੀ ਦੇ ਉੱਤੇ ਕੋਈ ਤਹੀਆ ਪਹਿਲਾਂ ਕਰਦੀ, ਜਦੋਂ ਕੋਈ ਸ਼ਿਕਾਇਤ ਆ ਜਾਂਦੀ ਆ ਆਪਾਂ ਉਹਦਾ ਇਤਰਾਜ਼ ਪ੍ਰਗਟਾ ਦਿੰਦੇ ਆ, ਚਿੱਠੀ ਲਿਖ ਦਿੰਦੇ ਆ, ਆਪਣਾ ਫਰਜ਼ ਪੂਰਾ, ਮਾਮਲਾ ਤਾਂ ਹੱਲੇ ਨਹੀਂ ਹੋਣਾ। ਜੀ ਉਹਦੇ ਲਈ ਚਾਰਜ ਹੋਈ ਕੀ ਆ, ਸਵਾਲ ਤਾਂ ਇਹ ਖੜਾ। ਜੀ ਬਿਲਕੁਲ ਬਿਲਕੁਲ। ਸੋ ਅਗਲੀ ਗੱਲ ਕਰੀਏ ਆਪਾਂ ਸ਼ਰਮਾ ਜੀ ਝੂਠੇ ਪੁਲਿਸ ਮੁਕਾਬਲਿਆਂ ਦੇ ਬਾਰੇ। ਜਦੋਂ ਲੋਕ ਕਹਿ ਰਹੇ ਸੀ ਵੀ ਝੂਠੇ ਪੁਲਿਸ ਮੁਕਾਬਲੇ ਕੀਤੇ ਜਾ ਰਹੇ ਨੇ, ਉਦੋਂ ਕਿਸੇ ਨੇ ਸੱਚ ਨਹੀਂ ਮੰਨਿਆ ਇਹਨਾਂ ਚੀਜ਼ਾਂ ਦਾ। ਪਰ ਹੁਣ 30 ਸਾਲਾਂ ਬਾਅਦ, 3 ਦਹਾਕਿਆਂ ਬਾਅਦ, 2 ਦਹਾਕਿਆਂ ਬਾਅਦ ਉਹਨਾਂ ਮੁਕਾਬਲਿਆਂ ਦੇ ਵਿੱਚ ਸਜ਼ਾ ਹੋ ਰਹੀ ਹੈ, ਉਹਨਾਂ ਮੁਕਾਬਲਿਆਂ ਦੇ ਵਿੱਚ ਫੈਸਲੇ ਆ ਰਹੇ ਨੇ। ਇਨਸਾਫ ਤਾਂ ਕਹਿਣਾ ਬਹੁਤ ਵੱਡੀ ਗੱਲ ਹੈ। 32 ਸਾਲਾਂ ਬਾਅਦ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਸਜ਼ਾ ਹੋਈ ਹੈ, ਇਹਨੂੰ ਇਨਸਾਫ ਕਹੀਏ ਜਾਂ ਫਿਰ ਉਮੀਦ ਕਹੀਏ ਜੀ? ਬਿਲਕੁਲ ਜੀ, 3 ਦਹਾਕਿਆਂ ਤੋਂ ਉੱਪਰ ਦਾ ਵਕਫਾ। 1993 ਦਾ ਮਾਮਲਾ ਜੀ, 2025 ਚ ਆ ਕੇ ਫੈਸਲਾ ਹੁੰਦਾ। ਫੈਸਲਾ ਚਲੋ ਇਸ ਗੱਲੋਂ ਸਕੂਨ ਹੈ, ਪਰਿਵਾਰ ਕਹਿੰਦਾ ਕਿ ਘੱਟੋ ਘੱਟ 32 ਸਾਲ ਬਾਅਦ ਇਹ ਸਹੀ ਸਜ਼ਾ ਤਾਂ ਹੋਈ। ਪਰ ਜਿਨ੍ਹਾਂ ਨੂੰ ਸਜ਼ਾ ਹੋਈ ਉਹਨਾਂ ਨੇ ਰੁਤਬੇ ਵੀ ਮਾਣ ਲਏ, ਉਹਦੇ ਵੀ ਮਾਣ ਲਏ, ਪੱਤੇ ਵੀ ਮਾਣ ਲਏ, ਨਿਆਣੇ ਵੀ ਐਡਜਸਟ ਕਰ ਲਏ, ਸਭ ਕੁਝ ਕਰ ਲਿਆ, ਸਭ ਕੁਝ ਕਰ ਲਿਆ। ਸਹੀ ਗੱਲ ਨਹੀਂ ਹੈ ਨਾ। ਤੇ ਇਸ ਨੂੰ ਕਿਹੜੇ ਪਾਸਿਓਂ ਇਨਸਾਫ ਕਹੀਏ? ਮਤਲਬ ਬੇਬੇ ਕਹਿੰਦੀ ਕਿ ਨਵਾਂ ਵਿਆਹ ਹੋਇਆ ਸੀ ਤੇ ਹੁਣ ਇਨਸਾਫ ਮਿਲਿਆ, ਤੇ ਉਹ 32 ਸਾਲ ਜਿਹੜੇ ਉਹਨੇ ਗਵਾਏ, ਉਹਦਾ ਮੁੱਲ ਕੌਣ ਮੋੜੂਗਾ ਜੇ ਝੂਠਾ ਸੀ? ਸਹੀ ਹੈ, ਬਿਲਕੁਲ ਜੀ। ਉਹਦੇ ਸਾਲ ਕੌਣ ਮੋੜੂਗਾ? ਸਹੀ ਹੈ। ਜਿਹੜਾ ਚੱਲ ਗਿਆ ਉਹ ਤਾਂ ਚੱਲ ਗਿਆ। ਉਸ ਤੋਂ ਬਾਅਦ ਜਿਹਨੇ ਹੰਢਾਇਆ ਉਹ ਸਾਰਾ ਕੁਝ, ਤੇ ਉਹਦਾ ਮੁੱਲ ਕਿਹਨੇ ਮੋੜਨਾ? ਚਲੋ ਇਸ ਦੌਰ ਦੇ ਦਰਮਿਆਨ ਜਦੋਂ ਆਪਾਂ 93 ਦੇ ਦੌਰ ਦੀ, 90 ਦੇ ਦਹਾਕੇ ਦੀ ਗੱਲ ਕਰਦੇ ਹਾਂ, ਉਸ ਦੌਰ ਦੇ ਵਿੱਚ ਆਪਣੀਆਂ ਫੀਤੀਆਂ ਲਵਾਉਣ ਦੇ ਲਈ ਕੋਈ ਸ਼ੱਕ ਨਹੀਂ ਕਿ ਦੱਬ ਕੇ ਝੂਠੇ ਪੁਲਿਸ ਮੁਕਾਬਲੇ ਹੋਏ। ਮਤਲਬ 1-2 ਪੀੜ੍ਹੀਆਂ ਤਾਂ ਮਕਾਈ ਦਿੱਤੀਆਂ, ਖਪਾਈ ਦਿੱਤੀਆਂ। ਠੀਕ ਹੈ, ਖੜਕੂਵਾਦ ਦਾ ਦੌਰ ਸੀ, ਬਹੁਤ ਕੁਝ ਗਲਤ ਹੋਇਆ, ਬਹੁਤ ਮਾਰੇ ਗਏ, ਬੇਨਿਹੱਥੇ ਮਾਰੇ। ਉੱਚ ਏਜੰਸੀਆਂ ਦਾ ਕਿੰਨਾ ਰੋਲ ਸੀ, ਖੜਕੂਆਂ ਦਾ ਕਿੰਨਾ ਰੋਲ ਸੀ, ਭਟਕਿਆਂ ਦਾ ਕਿੰਨਾ ਰੋਲ ਸੀ, ਲੁੱਟਣ ਖੋਹ ਵਾਲੇ ਕਿੰਨੇ ਸ਼ਾਮਲ ਸੀ, ਕਿੰਨਾ ਕੁਝ ਸੀਗਾ। ਪਰ ਜਿਹਦੀ ਜ਼ਿੰਮੇਵਾਰੀ ਸਹੀ ਰੱਖਣ ਦੀ ਜੇ ਉਹੀ ਗਲਤ ਕਰ ਰਹੀ ਆ, ਤੇ ਗਲਤ ਨੂੰ ਗਲਤ ਕੌਣ ਕਹੂਗਾ? ਗਲਤ ਨੂੰ ਗਲਤ ਕੌਣ ਕਹੂਗਾ? ਸੋ ਉਹ ਖਾਕੀ ਜਿਹੜੀ ਦਾਗਦਾਰ ਹੋਈ, ਤੇ ਉਸ ਦੌਰ ਦੇ ਵਿੱਚ ਇੱਕ ਦੀਵਾ ਵਲਿਆ ਖਾਲੜੇ ਦੇ ਨਾਂ ਦਾ ਜੀ, ਜਿਹੜਾ ਉਸ ਸਮੇਂ ਇਹਨਾਂ ਹੀ ਝੂਠੇ ਪੁਲਿਸ ਮੁਕਾਬਲਿਆਂ 'ਚ ਇਹਨਾਂ ਹੀ ਅਣਪਛਾਤੀਆਂ ਲਾਸ਼ਾਂ ਲਈ ਲੜਿਆ। ਡਾਟਾ ਆਇਆ, ਅਦਾਲਤਾਂ ਨੇ ਮੰਨਿਆ ਕਿ ਦਰੁਸਤ ਹੈ, ਤੇ ਉਹਦੇ ਤੇ ਇੰਨੇ ਦਹਾਕਿਆਂ ਬਾਅਦ ਫਿਲਮ ਬਣਦੀ ਆ। ਉਹ ਫਿਲਮ ਉਸ ਸਮੇਂ ਦੀ ਨਾ ਘਟਨਾਵਾਂ ਦੀ ਨਿਸ਼ਾਨਦੇਹੀ ਹੈ ਜੀ, ਅੱਜ ਅਦਾਲਤਾਂ ਦੀ ਸਜ਼ਾ ਹੋ ਰਹੀ ਹੈ। ਤੇ ਜੇ ਉਸ ਸਮੇਂ ਦੀ ਨਿਸ਼ਾਨਦੇਹੀ, ਤਾਂ ਉਸ ਸਮੇਂ ਦੀ ਪੁਲਿਸ ਨੂੰ, ਉਸ ਸਮੇਂ ਦੀ ਸਰਕਾਰ ਨੂੰ, ਉਸ ਸਮੇਂ ਦੀ ਸਿਸਟਮ ਨੂੰ, ਉਸ ਸਮੇਂ ਦੀ ਸਿਆਸਤ ਨੂੰ ਬੇਨਕਾਬ ਕਰ ਰਹੀ ਹੋਣੀ। ਸਹੀ ਹੈ। ਮੈਂ ਪੂਰੀ ਫਿਲਮ ਦੇਖੀ ਆ, ਤੁਹਾਨੂੰ ਬਕਾਇਦਾ ਦਿਖਾਈ ਆ। ਤੇ ਫਿਰ ਅੱਜ ਵਾਲੇ ਪੁਲਿਸ ਨੂੰ, ਅੱਜ ਵਾਲੇ ਪ੍ਰਸ਼ਾਸਨ ਨੂੰ, ਅੱਜ ਵਾਲੀਆਂ ਸਰਕਾਰਾਂ ਨੂੰ, ਅੱਜ ਵਾਲੇ ਸਿਆਸਤਦਾਨਾਂ ਨੂੰ ਕਿਉਂ ਡਰ ਲੱਗਦਾ ਉਹ ਰਿਲੀਜ਼ ਕਰਨ ਤੋਂ? ਸਹੀ। ਸਿਰਫ ਇਸ ਲਈ ਕਿ ਤੁਹਾਡੇ 'ਚ ਬਦਲਿਆ ਕੁਛ ਨਹੀਂ, ਤੁਹਾਨੂੰ ਆਪਣਾ ਡਰ ਲੱਗਦਾ ਕਿ ਫਿਲਮ ਉਹ ਦਿਖਾਈ ਜਾਊਗੀ, ਚਿਹਰੇ ਸਾਡੇ ਦਿਖਣਗੇ ਲੋਕਾਂ ਨੂੰ। ਇਸੇ ਲਈ ਮੈਨੂੰ ਇਹ ਇਨਸਾਫ ਨਹੀਂ ਲੱਗਿਆ 32 ਸਾਲਾਂ ਬਾਅਦ। ਮੈਨੂੰ ਇਹਦੇ ਵਿੱਚੋਂ ਵੀ ਪੀੜ ਲੱਗੀ, ਪਰ ਉਮੀਦ ਮੈਨੂੰ ਹੈਗੀ ਆ ਜੀ। ਇਸ ਫੈਸਲੇ ਨੇ, ਮੋਹਾਲੀ ਦੀ ਅਦਾਲਤ ਦੇ ਇਸ ਫੈਸਲੇ ਨੇ ਇੱਕ ਉਮੀਦ ਜਗਾਈ ਆ ਕਿ ਪ੍ਰਵੀਨ ਜੀ ਕੋਈ ਗੱਲ ਨਹੀਂ, ਫੜੇ ਸਭ ਜਾਣਗੇ, ਚਾਹੇ 32 ਸਾਲਾਂ ਬਾਅਦ ਹੀ ਸਹੀ। ਕੋਈ ਤਾਂ ਹੋਊਗਾ ਜਿਹੜਾ ਮਾਂ ਦਾ ਪੁੱਤ। ਇਹ ਉਸ ਪ੍ਰਕਿਰਿਆ 'ਚ ਜਿੰਨਿਆਂ ਦੇ ਪੁੱਤ ਗਏ, ਭਰਾ ਗਏ, ਹੈ ਨਾ, ਜੋ ਬੇਇੱਜ਼ਤੀਆਂ ਹੋਈਆਂ, ਜੋ ਹੈ ਨਾ ਕਹਿਰ ਢਾਇਆ, ਕਿੰਨਿਆਂ ਨੇ ਦਮ ਤੋੜਤਾ ਹੋਣਾ, ਥਾਣਿਆਂ ਦੀ ਗੇੜੇ ਮਾਰ ਕੇ, ਅਦਾਲਤਾਂ ਦੀ। ਬਿਲਕੁਲ, ਇਹਨਾਂ ਨੇ ਜਾਣ ਦੀ ਹਿੰਮਤ ਨਹੀਂ ਕੀਤੀ ਹੋਣੀ। ਇਹ ਕੋਈ ਉਹ ਸਿਰੜਾ ਹੀ ਹੁੰਦਾ ਜਿਹਨੂੰ ਉਸ ਸਮੇਂ ਲੋਕ ਪਾਗਲ ਕਹਿੰਦੇ ਹੋਣਗੇ, ਤੈਨੂੰ ਕੀ ਮਿਲਣਾ, ਕਹਿੰਦੇ ਨੇ, ਹੈ ਨਾ। ਅਜਿਹਾ ਸਿਰੜੀ ਕੋਈ ਅੱਜ ਵੀ ਹੋਊਗਾ ਜੀ। ਸੋ ਮੈਨੂੰ ਇਹ ਉਮੀਦ ਹੈ ਕਿ ਕੋਈ ਗੱਲ ਨਹੀਂ, ਸਭ ਫੜੇ ਜਾਣਗੇ ਜਿਹੜੇ ਅੱਜ ਗਿੱਟੇ
ਗੋਡਿਆਂ 'ਚ ਗੋਲੀਆਂ ਮਾਰ ਰਿਹਾ ਨਾ ਪੰਜਾਬ 'ਚ। ਮੈਂ ਹੂੰ ਕਹਿੰਦਾ ਜੇ ਉਹ ਗੁਨਾਹਗਾਰ ਨੇ, ਗੈਂਗਸਟਰ ਨੇ, ਲੁੱਟਾਂ ਖੋਹਾਂ ਕਰਨ ਵਾਲੇ ਨੇ, ਕੁਝ ਕਰਦੇ ਸਜ਼ਾ ਨੇ, ਕਰਵਾਓ। ਕਾਨੂੰਨੀ ਤੌਰ ਤੇ ਸਜ਼ਾ ਦਿਵਾਓ। ਸਹੀ ਗੱਲ ਹੈ। ਤੇ ਤੁਸੀਂ ਕੌਣ ਹੁੰਦੇ ਹੋ ਅਦਾਲਤੀ ਪ੍ਰਕਿਰਿਆ ਦੇ ਤਹਿਤ? ਆਪ ਹੀ ਅਦਾਲਤ ਬਣਨ ਵਾਲੇ, ਜੱਜ ਆਪ ਹੀ ਬਣਨ ਜੱਜ ਵਾਲੇ। ਗੋਲੀਆਂ ਮਾਰਨ ਵਾਲੇ। ਕੋਈ ਗੱਲ ਨਹੀਂ, ਫਿਰ 32 ਸਾਲਾਂ ਬਾਅਦ ਤੁਹਾਨੂੰ ਵੀ ਕੋਈ ਸਜ਼ਾ ਦਿਵਾਉਣ ਵਾਲਾ ਜੰਮੂਗਾ। ਹਾਂ ਬਿਲਕੁਲ ਜੀ, ਤੁਹਾਨੂੰ ਗਨ ਫੜਾਈ ਹੈ ਲੋਕਾਂ ਨੂੰ ਪ੍ਰੋਟੈਕਟ ਕਰਨ ਦੇ ਲਈ, ਜਲਾਦ ਬਣਨ ਵਾਸਤੇ ਗਨ ਨਹੀਂ ਫੜਾਈ ਤੁਹਾਨੂੰ। ਜਲਾਦ ਦਾ ਰੋਲ ਜਾਂ ਕਚਹਿਰੀ ਦਾ ਰੋਲ ਨਹੀਂ ਗਾ ਤੁਹਾਡਾ। ਇਹ ਤਾਂ ਕਹਿੰਦੇ ਅਸੀਂ ਮਤਲਬ ਕਿ ਉਹ ਬਾਠ ਵਾਲੇ ਜੱਜ ਮਾਮਲੇ ਵੀ ਆਪ ਹੈ ਚ ਦੇਖੋ। ਵਰਦੀ ਵਾਲੇ ਗੁੰਡੇ। ਹਾਂ ਜੀ ਜੀ ਬਿਲਕੁਲ। ਅਗਲੀ ਗੱਲ ਕਰੀਏ ਆਪਾਂ ਪੰਜਾਬ ਸਰਕਾਰ ਦੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ। ਹੁਣ ਜਿਹੜੇ ਇਹਨਾਂ ਦੇ ਨੇੜਲੇ ਨੇ, ਜਿਨ੍ਹਾਂ ਨੂੰ ਕਾਹਲ ਹੈ ਕਿ ਚੋਣਾਂ ਲੁੱਟ ਗਏ, ਚੋਣਾਂ ਤੇ ਕਾਬਜ਼ ਹੋਈ ਗਏ, ਉਹਨਾਂ ਨੂੰ ਤਾਂ ਉਡੀਕ ਹੈ ਵੀ ਕਦੋਂ ਹੋਣੀਆਂ, ਪਰ ਸਵਾਲ ਪੈਦਾ ਇਹ ਹੋ ਗਿਆ ਵੀ ਹੋਣਗੀਆਂ ਵੀ ਕਿ ਨਹੀਂ ਹੋਣੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ। ਵੈਸੇ ਨਾ ਕੋਈ ਵੀ ਚੋਣ ਹੈ ਉਹਦੀ ਜੇ ਪ੍ਰਕਿਰਿਆ ਕਿ 5 ਸਾਲ ਬਾਅਦ ਹੋਣੀ, ਜਿਵੇਂ ਸ਼੍ਰੋਮਣੀ ਕਮੇਟੀ ਦੇ ਦਹਾਕੇ ਤੋਂ ਨਹੀਂ ਹੋ ਰਹੀ, ਸਹੀ ਹੈ ਗੱਲ ਨਾ। ਤੇ ਪੰਚਾਇਤੀ ਚੋਣਾਂ ਜੀ ਖੁਦ ਜੀ ਕਰਦਾ ਤਾਂ ਪਹਿਲਾਂ ਹੀ ਭੰਗ ਕਰਾ ਲੀਆਂ, ਉਹ ਪੰਗਾ ਪੈ ਗਿਆ ਫਿਰ ਅਫਸਰਾਂ ਅਧਿਕਾਰੀਆਂ ਦੇ ਸਿੱਟਾ ਨਾ ਜਲਾ, ਹੈ ਨਾ। ਤੇ ਹੁਣ ਨਹੀਂ ਕਰਾਉਣੀਆਂ ਤਾਂ ਸਾਲ ਅੱਗੇ ਟਪਾ ਦਿਓ। ਹੁਣ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਤੈਅ ਸਮੇਂ ਤੋਂ ਕਿੰਨੇ ਅੱਗੇ ਆ ਗਏ ਸੀ। ਸੋ ਇਹ ਜਿਹੜਾ ਤਰੀਕਾਕਾਰ ਆ, ਮੈਨੂੰ ਲੱਗਦਾ ਜੇ ਇਹਦੇ ਚ ਤੈਅ ਹੋ ਜਾਵੇ ਨਾ ਕਿ ਜੇ 6 ਮਹੀਨੇ ਤੋਂ ਉੱਪਰ ਸਮਾਂ ਟੱਪਦਾ ਹੈ, ਕਿਉਂਕਿ 6 ਮਹੀਨੇ ਦੇ ਅੰਦਰ ਅੰਦਰ ਸਮਾਂ ਮੁੱਕਣ ਚ ਹੋਣੀ ਜ਼ਰੂਰੀ ਹੁੰਦੀ ਹੈ। ਜੇ ਟੱਪਦਾ, ਜੇ ਇਹਨਾਂ ਨੂੰ ਸਜ਼ਾ ਹੁੰਦੀ ਹੋਵੇ ਨਾ ਕਿ ਮੁੱਖ ਮੰਤਰੀ, ਪੰਚਾਇਤ ਵਿਭਾਗ, ਜਿਹੜਾ ਸੰਬੰਧਿਤ ਵਿਭਾਗ ਸੰਬੰਧਿਤ ਟੰਗੇ ਜਾਣਗੇ, ਲੈ ਪਹਿਲੇ ਦਿਨ ਖੜੇ ਹੋਣਗੇ ਕਾਗਜ਼ ਲੈ ਕੇ ਜੀ ਕਰਾਓ। ਚਲੋ ਹੁਣ ਪੰਜਾਬ ਸਰਕਾਰ ਨੇ ਜੀ ਫੈਸਲਾ ਕਰ ਲਿਆ ਕਿ ਅਸੀਂ 5 ਅਕਤੂਬਰ ਤੋਂ ਪਹਿਲਾਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਕਰਾ ਦੇਣੀਆਂ। ਨੋਟੀਫਿਕੇਸ਼ਨ ਕੱਢਤਾ, ਹੁਕਮ ਜਾਰੀ ਹੋ ਗਏ, ਕਾਰਵਾਈ ਸ਼ੁਰੂ ਹੋ ਗਈ। ਪਰ ਪਤਾ ਨਹੀਂ ਕਿਉਂ ਮੈਨੂੰ ਲੱਗਦਾ ਕਿ ਸ਼ਾਇਦ ਨਾ ਹੋਣ। ਮੈਂ ਉਮੀਦ ਕਰਦਾ ਕਿ ਹੋ ਜਾਣ, ਪਰ ਲੱਗਦਾ ਇੰਝ ਹੈ ਕਿ ਸ਼ਾਇਦ ਨਾ ਹੋਣ, ਇਹ ਤੋਂ ਟਲ ਜਵੇ ਪੰਜਾਬ ਸਰਕਾਰ। ਜੀ ਜੀ। ਇੱਕ ਤਾਂ ਤਰਨ ਦੀ ਜਿਮਨੀ ਚੋਣ ਆ ਜਾਣੀਆਂ ਤੇ ਉਸ ਬਾਰੇ ਨਾ ਕਹਿਣਗੇ ਜੀ ਹਲੇ ਰਹਿਣ ਦੋ ਜੀ, ਆਹ ਹੋ ਗਿਆ, ਇਸ ਲਈ ਹੈ ਜੀ, ਆਹ ਪਹਿਲੂ ਹੈ ਜੀ, ਹੈ ਨਾ। ਪਹਿਲਾਂ ਵੀ ਅਦਾਲਤ 'ਚ ਕਿੰਨੀਆਂ ਤਰੀਕਾਂ ਪੈ ਕੇ ਤਾਂ ਇਹ ਚੋਣਾਂ ਲਈ ਆਉਂਦੇ ਤੇ। ਸੋ ਉਹ ਸਭ ਦੇ ਦਰਮਿਆਨ ਬਿਹਾਰ ਦੇ ਨਾਲ ਹੀ ਜੇ ਜਿਮਨੀ ਚੋਣ ਆ ਗਈ ਤਾਂ ਉਹਦੇ ਬਹਾਨੇ ਚੋਂ ਬਚ ਕੇ ਨਿਕਲਣਗੇ ਜੀ। ਦੂਜਾ ਜਿਹੜਾ ਅਹਿਮ ਪਹਿਲੂ ਹੈ ਕਿ ਜਿਹੜੀ ਜਦੋਂ ਸਰਪੰਚੀ ਦੀਆਂ ਚੋਣਾਂ ਕਰਾਈਆਂ ਤਾਂ ਜੋ ਧੱਕੇਸ਼ਾਹੀ ਸਰਕਾਰ ਕਰਨਾ ਚਾਹੁੰਦੀ ਸੀ ਉਹ ਕੀਤੀ, ਪਰ ਉਸ ਸਮੇਂ ਲੈਂਡ ਪੂਲਿੰਗ ਨਹੀਂ ਆਈ ਸੀ ਜੀ। ਅੱਜ ਲੈਂਡ ਪੂਲਿੰਗ ਆਈ ਹੈ ਤੇ ਲੈਂਡ ਪੂਲਿੰਗ ਦੇ ਨਾਂ ਤੇ ਪੰਜਾਬ ਦੇ ਪਿੰਡ ਔਖੇ ਨੇ। ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਪਿੰਡਾਂ ਨਾਲ ਸੰਬੰਧਿਤ ਹੈ। ਇਸ ਲਈ ਸਰਕਾਰ ਨੂੰ ਇੱਕ ਪਾਸੇ ਖੂਹ ਤੇ ਦੂਏ ਪਾਸੇ ਖਾਈ ਦਿਖਦੀ ਹੈ। ਬਿਲਕੁਲ ਸਹੀ ਹੈ। ਉਹਨਾਂ ਨੂੰ ਲੱਗਦਾ ਕਿ ਜੇ ਤਾਂ ਅਸੀਂ ਇਸ ਤਹਿਤ ਕਰਦੇ ਹਾਂ ਕਿ ਜਿਵੇਂ ਅਸੀਂ ਸਰਪੰਚਾਂ ਦੀ ਚੋਣ 'ਚ ਕੀਤਾ ਕਿ ਲੈ ਵੀ ਡੰਡੇ ਦੇ ਜ਼ੋਰ ਤੇ ਕਰਾਓ, ਤਾਂ ਲੋਕ ਤਾਂ ਪਹਿਲਾਂ ਤੱਪੇ ਬੈਠਿਆ ਸਾਡੇ ਤੱਪੜ ਰੋਲ ਦੇਣਗੇ, ਐਕਟਿਵ ਧੱਕਾ ਨਹੀਂ ਚੱਲਣਾ ਜੀ। ਇਸ ਲਈ ਤਾਂ ਉਹ ਡਰ ਲੱਗਦਾ। ਪਰ ਜੇ ਇਹਨਾਂ ਨੂੰ ਲੱਗਦਾ ਕਿ ਵੀ ਅਸੀਂ ਪੰਗਾ ਨਾ ਲਈਏ, ਵੋਟਾਂ ਵੀ ਲੈਣੀਆਂ ਸਾਲ ਬਾਅਦ, ਤੇ ਇੱਕ ਮੁੱਦਾ ਤਾਂ ਖੜਾ ਲੈਂਡ ਪੂਲਿੰਗ ਵਾਲਾ, ਜੇ ਦੂਜਾ ਇਹ ਵੀ ਚੋਣ ਵਾਲਾ ਖੜਾ ਹੋ ਗਿਆ ਤਾਂ ਜ਼ਿਆਦਾ ਮੁਸੀਬਤ ਹੋ ਜੂਗੀ। ਇਸ ਲਈ ਆਪਾਂ ਇਮਾਨਦਾਰੀ ਨਾਲ ਕਰਾ ਲਈਏ, ਤੇ ਜੇ ਇਮਾਨਦਾਰੀ ਨਾਲ ਕਰਾਉਂਦੇ ਫਿਰ ਉਹਨੂੰ ਪਤਾ ਕਿ ਨਤੀਜੇ ਨਹੀਂ ਆਉਣੇ, ਪੱਲੇ ਕੁਛ ਨਹੀਂ ਪੈਣਾ, ਫਿਰ ਉਹ 2027 ਲਈ ਮੁੱਦਾ ਮਿਲ ਜਾਣਾ ਦੂਆ ਉਹਨੂੰ ਬੋਲਣ ਲਈ ਲਓ ਜੀ ਹਾਰ ਕੇ ਚੋਣਾਂ। ਇਸ ਲਈ ਇਹਨਾਂ ਨੂੰ ਇੱਕ ਪਾਸੇ ਖੂਹ ਤੇ ਇੱਕ ਪਾਸੇ ਖਾਈਏ। ਇਸ ਲਈ ਮੈਨੂੰ ਤਾਂ ਇਹ ਲੱਗਦਾ ਚੋਣਾਂ ਤੋਂ ਭੱਜਣਗੇ ਜੀ ਜੀ। ਜਦੋਂ ਕੋਈ ਇਮਾਨਦਾਰ ਬੰਦਾ ਸ਼ਰਮਾ ਜੀ ਆਪਣੇ ਇਮਾਨਦਾਰੀ ਤੋਂ ਥਿੜਕ ਜਾਂਦਾ ਨਾ, ਤੇ ਉਹ ਦੂਜੇ ਜਿਨ੍ਹਾਂ ਨੂੰ ਨਿੰਦਾ ਭਣਦਾ ਹੁੰਦਾ ਤੇ ਉਹਨਾਂ ਦੀ ਕਤਾਰ ਦੇ ਵਿੱਚ ਸ਼ਾਮਲ ਹੋ ਜਾਂਦਾ, ਫਿਰ ਉਹ ਹਮੇਸ਼ਾ ਦੁਚਿੱਤੀ 'ਚ ਰਹਿੰਦਾ ਵੀ ਮੈਂ ਇਮਾਨਦਾਰ ਰਵਾਂ ਕਿ ਮੈਂ ਦੂਜਿਆਂ ਵਾਂਗੂ ਭ੍ਰਿਸ਼ਟਾਚਾਰੀ ਰਵਾਂ। ਜੇ ਭ੍ਰਿਸ਼ਟਾਚਾਰੀ ਰਹੂਗਾ ਫਿਰ ਤਾਂ ਉਹਨੂੰ ਉਵੇਂ ਉਸੇ ਘੇਰੇ 'ਚ ਪੈਣਾ, ਉਹਨੂੰ ਘੇਰਾ ਉਹੀ ਪੈਣਾ। ਤੇ ਜੇ ਉਹ ਇਮਾਨਦਾਰੀ 'ਚ ਵਾਪਸ ਆਉਂਦਾ ਤਾਂ ਲੋਕ ਐਕਸੈਪਟ ਨਹੀਂ ਕਰਦੇ, ਫਿਰ ਉਹ ਜਿਹਾ ਨਤੀਜਾ ਨੇ। ਵੈਸੇ ਮਤਲਬ ਕਿ ਨਾ ਜਿਉਂਦੀਆਂ ਜਾਗਦੀਆਂ ਜ਼ਮੀਰਾਂ ਦੇ ਵਿੱਚ ਹੁੰਦੇ ਨੇ ਸਵਾਲ ਤਾਂ ਜੀ, ਕਿ ਜੇ ਤੁਹਾਡਾ ਦਿਲ ਧੜਕਦਾ ਹੋਵੇ ਫਿਰ ਤਾਂ ਤੁਸੀਂ, ਜੇ ਚਾਬੀ ਵਾਲਾ ਖਿਲਾਉਣਾ ਫਿਰ ਉਹਦੇ ਵਿੱਚ ਕੀ ਹੈ ਜੀ ਕਿ ਸੱਚ ਹੈ ਕਿ ਝੂਠ ਹੈ, ਸਹੀ ਹੈ ਕਿ ਗਲਤ ਹੈ, ਇਮਾਨਦਾਰ ਰਹਿਣਾ ਗਲਤ ਰਹਿਣਾ, ਚਾਬੀ ਵਾਲੇ ਖਿਲਾਉਣੇ ਆ ਸਾਡੇ ਵਾਲੇ। ਸਹੀ ਚਾਬੀ ਦੇਣ ਵਾਲੇ ਨਾਲੇ ਰਹਿੰਦੇ, ਜਦੋਂ ਖਤਮ ਹੋਣ ਲੱਗਦੀ ਨਾ ਫਟਾਫਟ ਨਾਲੇ ਭਰ ਦਿਓ, ਕਿ ਲੋਹੇ ਜਿਹੀ ਆਉਂਦੀ ਸੀ ਹੈ ਦੇਣੀ ਪੈਂਦੀ ਸੀ ਵਾਰ-ਵਾਰ ਜੀ। ਉਹ ਨਾਲੇ ਜਿਹੜਾ ਇਹ ਤੋਂ ਪਹਿਲਾਂ ਕਿ ਰੁਕੇ ਖਿਲਾਉਣਾ, ਜਦ ਫਟਾਫਟ ਫਿਰ ਚੱਕ ਕੇ ਦੇ ਦਿਓ। ਇਸ ਲਈ ਹੁਣ ਪੱਕੀ ਇੱਥੇ ਨੇ ਖਿਲਾਉਣੇ ਚਾਬੀਆਂ ਦੇਣ ਵਾਲੇ ਜੀ। ਤੇ ਅਗਲੀ ਗੱਲ ਕਰੀਏ ਕਾਂਗਰਸ ਦੀ, ਕਾਟੋ ਕਲੇਸ਼ ਇਹਨਾਂ ਦਾ ਨਾਲੋਂ ਨਾਲ ਹੀ ਚੱਲਦਾ ਰਹਿੰਦਾ, ਕਲੇਸ਼ ਵੀ ਨਾਲੋਂ ਨਾਲ ਚੱਲਦਾ ਰਹਿੰਦਾ ਹੈ। ਧੜੇਬਾਜ਼ੀ, ਗੁੱਟਬੰਦੀ ਆਪਣੇ ਸਾਰਿਆਂ ਦੇ ਸਾਹਮਣੇ। ਲੁਧਿਆਣਾ ਚੋਣ ਤੋਂ ਬਾਅਦ ਤਾਂ ਸਾਰਾ ਕੁਛ ਚੌਲ ਚਿੱਟੇ ਹੋ ਗਏ ਆ। 4 ਕਾਰਜਕਾਰੀ ਪ੍ਰਧਾਨ ਲਾਉਣ ਬਾਰੇ ਸੋਚ ਰਹੀ ਹੈ ਪੰਜਾਬ ਦੇ ਵਿੱਚ, ਕਹਿੰਦੇ ਕਾਂਗਰਸ। ਬਿਲਕੁਲ ਜੀ, ਇਹ ਫਾਰਮੂਲਾ ਪਹਿਲਾਂ ਅਜਮਾ ਚੁੱਕੀ ਹੈ ਇੱਕ ਵਾਰ ਕਾਂਗਰਸ। ਨਵਜੋਤ ਸਿੱਧੂ ਦੇ ਸਮੇਂ ਇਹ ਫਾਰਮੂਲਾ ਅਪਣਾਇਆ ਸੀ ਇਹਨਾਂ ਨੇ, ਇੱਕ ਐਸਸੀ ਭਾਈਚਾਰੇ ਚੋਂ ਬਣਾ ਦਿਓ, ਇੱਕ BC ਚੋਂ ਬਣਾ ਦਿਓ, OBC ਚੋਂ ਜਾਂ ਬਣਾ ਦਿਓ, ਇੱਕ ਹਿੰਦੂ ਭਾਈਚਾਰੇ ਚੋਂ ਬਣਾ ਦਿਓ, ਇੱਕ ਹੋਰ ਜੱਟ ਸਿੱਖ ਚੋਂ ਬਣਾ ਦਿਓ, ਹੈ ਨਾ, ਤੇ ਇੱਕ ਪ੍ਰਧਾਨ ਤਾਂ ਹੈਗਾ ਹੀ ਆ। ਸੋ ਫਿਰ ਜਾਂ ਮਾਝਾ ਮਾਲਵਾ ਦੁਆਬਾ ਦੇਖ ਲਓ, ਇੱਦਾਂ ਦੇ ਫਾਰਮੂਲੇ ਪਹਿਲਾਂ ਵੀ ਅਪਣਾ ਕੇ ਦੇਖੇ।
ਲੁਧਿਆਣਾ ਜਿਮਨੀ ਚੋਣ ਤੋਂ ਬਾਅਦ ਅਜੇ ਤੱਕ ਕਾਂਗਰਸ ਇਹ ਨਹੀਂ ਰਿਪੋਰਟ ਤਿਆਰ ਕਰ ਸਕੀ ਕਿ ਹਾਰੇ ਕਿਉਂ ਜੀ, ਹੈ ਨਾ। ਵੈਸੇ ਭੁਪੇਸ਼ ਬਘੇਲ ਬੈਠਕਾਂ ਵੀ ਲੈ ਰਹੇ ਨੇ, ਇਹਨੇ ਤਾਂ ਚਲੋ ਮੈਂਬਰ ਪਾਰਲੀਮੈਂਟਾਂ ਦੇ ਨਾਤੇ ਤਾਂ ਕਾਂਗਰਸੀ ਉੱਥੇ ਬੈਠੇ ਨੇ, ਉਹ ਤੋਂ ਬਿਨਾਂ ਜਿਹੜੇ ਨਹੀਂ ਬੈਠੇ ਉਹਨਾਂ ਨਾਲ ਵੀ ਕੱਲੇ ਨਾ 1 to 1 ਕਰ ਚੁੱਕੇ ਨੇ। ਠੀਕ ਕੀ ਹੈ। ਸੁਖਜਿੰਦਰ ਰੰਧਾਵਾ, ਕੀ ਰਾਜਾ ਵੜਿੰਗ, ਹੈ ਨਾ, ਕੀ ਪ੍ਰਗਟ ਕਰਮਵੀਰ ਸਿੰਘ। ਗਾਂਧੀ, ਹੈ ਨਾ, ਉਹਨਾਂ ਸਾਰਿਆਂ ਨਾਲ ਜਿੰਨੇ ਉੱਥੋਂ ਇਹਨਾਂ ਦੇ MP ਹੈਗੇ ਨੇ ਉਹਨਾਂ ਨਾਲ ਤਾਂ। ਉਹ ਤੋਂ ਬਿਨਾਂ ਇੱਥੇ ਵਾਲਾ ਵੀ ਤ੍ਰਿੰਦਰ ਬਾਜਵਾ ਵੀ ਜਾਇਆ, ਚਰਨਜੀਤ ਚੰਨੀ ਵੀ ਜਾਇਆ, ਪ੍ਰਗਟ ਸਿੰਘ ਵੀ ਜਾਇਆ ਆ। ਪਤਾ ਤਾਂ ਇਹ ਵੀ ਲੱਗਿਆ ਇੱਕ ਦੋ ਨਾਲ ਰਾਹੁਲ ਗਾਂਧੀ ਦੀ ਵੀ ਉਹਦੀ ਸੁੱਖ ਸਰਕਾਰੀ ਆ ਜੀ, ਜੀ ਸਾਰੇ ਸੱਜੇ ਖੱਬੇ ਬੁਲਾ ਬਲੂ ਕੇ ਕਈਆਂ ਨਾਲ ਕਰ ਲਈ। ਚਲੋ ਪ੍ਰਤਾਪ ਬਾਜਵਾ ਅੱਜ ਕੱਲ੍ਹ ਵਿਦੇਸ਼ ਦੌਰੇ ਤੇ ਨੇ ਅਜੇ। ਇਹ ਸਾਰੇ ਤੈਅ ਮੰਨ ਰਹੇ ਨੇ ਕਿ ਵੀ ਰਾਜਾ ਵੜਿੰਗ ਬਦਲਿਆ ਜਾਵੇ। ਠੀਕ ਹੈ। ਤੇ ਹਾਈ ਕਮਾਂਡ ਜਦੋਂ ਕੱਲੇ ਨਾਲ ਗੱਲ ਕਰਦੀ ਹੈ ਤਾਂ ਸਾਰੇ ਜਾ ਕੇ ਪਹਿਲੀ ਗੱਲ ਹੀ ਕਹਿੰਦੇ ਜੀ ਏਕਾ ਕਰਾਓ, ਜੇ ਏਕਤਾ ਹੋ ਜਾਵੇ ਜੀ ਫਿਰ ਆਪਾਂ ਜਿੱਤ ਜਾਾਂਗੇ, ਪਰ ਰਾਜਾ ਵੜਿੰਗ ਨੂੰ ਹਟਾਓ। ਮਤਲਬ ਇਹ ਵੀ ਨਾਲ ਹੈ। ਬਹੁ ਗਿਣਤੀਆਂ ਦੀ ਸ਼ਿਕਾਇਤ ਇਹ ਵੀ ਆ, ਹੈ ਨਾ। ਇੱਕ ਧੜਾ ਜਾਂਦਾ ਕਿ ਜੀ ਰਾਜਾ ਵੜਿੰਗ ਠੀਕ ਹੈ ਜੀ, ਪਰ ਦੂਆਂ ਚੋਂ ਨਾ ਕਿਸੇ ਨੂੰ ਲਾ ਲਿਓ ਜੀ। ਸੋ ਇਸੇ ਜਦੋਂ ਕੱਟੀ ਵੱਢੀ ਕਰੀ ਜਾਣੀ ਹੈ ਤੁਸੀਂ ਇੱਕ ਦੂਏ ਦੀ, ਫਿਰ ਤੁਹਾਡੇ ਪੈਰ ਤਾਂ ਨਹੀਂ ਲੱਗਦੇ, ਹੈ ਨਾ। ਹੁਣ ਉਹ ਇਸ ਫਾਰਮੂਲੇ ਦੇ ਉੱਤੇ ਫਿਰ ਸੋਚ ਰਹੇ ਨੇ ਕਿ ਕੀ ਆਪਾਂ ਇਹਨਾਂ ਦੇ ਏਕੇ ਦਾ ਇਹ ਫਾਰਮੂਲਾ ਕੱਢ ਲਈਏ ਕਿ ਆਪਾਂ ਜਾਂ ਤਾਂ ਏਰੀਆ ਵਾਈਜ਼ ਕਰ ਲਈਏ, ਮਾਝਾ ਮਾਲਵਾ ਦੁਆਬਾ, ਹੈ ਨਾ, ਜਾਂ ਮਤਲਬ ਕਿ ਸੀਟਾਂ ਵਾਈਜ਼ ਕਰ ਲਈਏ ਕਿ ਇਹਨਾਂ ਨਾਲ 4 ਸੀਟਾਂ ਚੋਂ ਇੱਕ ਇਹਨਾਂ 4 ਮਤਲਬ MP ਦੇ ਹਿਸਾਬ ਨਾਲ ਜੇ 13 ਚੋਂ ਕੱਢਣੇ ਹੋਣੇ ਉਵੇਂ ਕੱਢ ਲਈਏ, ਜਾਂ ਫਿਰ ਇਸੇ ਤਰ੍ਹਾਂ ਜਿਹੜਾ ਕਾਂਗਰਸ ਦਾ ਪੁਰਾਣਾ ਢੰਗ ਤਰੀਕਾ ਰਿਹਾ ਹੈ ਕਿ ਇੱਕ ਹਿੰਦੂ, ਇੱਕ ਸਿੱਖ, ਇੱਕ ਦਲਿਤ, ਹੈ ਨਾ, ਏਦਾਂ ਦਾ ਫਾਰਮੂਲਾ ਜੇ ਇਹ ਅਪਣਾ ਲਈਏ। ਸੋ ਜਿਹੜੇ ਮਰਜ਼ੀ ਤਰੀਕੇ ਅਪਣਾ ਲੈਣ, ਜਦੋਂ ਤੱਕ ਇਹਨਾਂ ਦੇ ਸਿਰ ਆਪਸ 'ਚ ਭਿੜੀ ਜਾਣਗੇ ਤਾਂ ਸਿੰਘ ਫਸੇ ਰਹਿਣਗੇ, ਹੈ ਨਾ। ਤੇ ਉਹਦੇ ਫਾਇਦੇ ਲਈ ਮੌਜੂਦਾ ਸੱਤਾਧਾਰੀ ਧਿਰ ਵੀ ਤਿਆਰ ਆ, ਉਹਦੇ ਫਾਇਦੇ ਲਈ BJP ਪੰਜਾਬ ਚ ਆਉਣ ਨੂੰ ਤਿਆਰ ਆ, ਤੇ ਅਕਾਲੀ BJP ਦੀ ਗੋਦੀ ਚੜ੍ਹਨ ਨੂੰ ਵੀ ਤਿਆਰ ਨੇ। ਤੇ 11 ਤਰੀਕ ਨੂੰ 5 ਮੈਂਬਰੀ ਕਮੇਟੀ ਦੇ ਮਾਮਲੇ ਨਾਲ ਵੀ ਕੋਈ ਸਾਹਮਣੇ ਆ ਜਾਣਾ। ਇਸ ਲਈ ਕਾਂਗਰਸ ਦਾ ਕਾਟੋ ਕਲੇਸ਼ ਫਿਲਹਾਲ ਤਾਂ ਮੁੱਕਦਾ ਨਹੀਂ ਦਿਖਦਾ। ਪ੍ਰਧਾਨ ਇੱਕ ਲਾਓ ਜਾਂ 4, ਹੈ ਨਾ। ਜੇ ਇੱਕ ਬਦਲੋਗੇ ਤਾਂ ਵੀ ਲੱਤਾਂ ਖਿੱਚਣ ਵਾਲੇ ਆਉਣਗੇ, ਜੇ ਨਹੀਂ ਬਦਲੋਗੇ ਤਾਂ ਵੀ ਉਹਦੀ ਲੱਤਾਂ ਖਿੱਚੀਆਂ ਜਾਣੀਆਂ, ਕਿਉਂਕਿ ਇੱਥੇ ਮੰਨਿਆ ਜਾਂਦਾ ਕਾਂਗਰਸ ਦੇ ਵਿੱਚ ਕਿ ਵੀ ਜਿਹੜਾ ਮੁੱਖ ਮੰਤਰੀ ਦਾ ਦਾਅਵੇਦਾਰ ਉਹੀ ਬਣਦਾ ਜਿਹੜਾ ਪ੍ਰਧਾਨ। ਸਹੀ ਗੱਲ। ਇਸ ਲਈ ਪਹਿਲੀ ਦੌੜ ਤਾਂ ਉੱਥੇ ਆਉਣ ਸਾਰਿਆਂ ਦੀ ਦੌੜ ਤਾਂ, ਕਿਉਂਕਿ ਜਿੱਦਣ ਦੀਆਂ ਲੋਕ ਸਭਾ ਚੋਣਾਂ ਹੋਈਆਂ ਦੇਸ਼ 'ਚ ਕਾਂਗਰਸ ਹਾਰ ਗਈ, ਪਰ ਇੱਥੇ ਇਹਨਾਂ ਦੇ MP ਕੀ ਜਿੱਤ ਗਏ। ਹਰੇਕ ਉਦੋਂ ਦਾ ਮੁੱਖ ਮੰਤਰੀ ਬਣਿਆ ਫਿਰਦਾ। ਸਹੀ ਗੱਲ। ਆਪਣੀ ਕਲੰਗੀ ਕੱਛ 'ਚ ਚੱਕੀ ਨਾਲ ਹੀ ਦਿੱਲੀ ਨੂੰ ਜਾਂਦਾ ਕਿ ਜੀ ਤੁਸੀਂ ਬਸ ਲਾ ਦਿਓ, ਮੈਂ ਵਾਪਸ ਸ਼ੰਭੂ ਬਾਰਡਰ ਤੇ ਜਾ ਕੇ ਲਲਕਾਰਾ ਮਾਰ ਲੂੰਗਾ। ਉਹ ਭਰਾਵਾ ਪੰਜਾਬ 'ਚ ਕਲੰਗੀਆਂ ਮਿੰਟਾਂ 'ਚ ਲੈ ਜਾਂਦੀਆਂ ਤੇ ਕਿਹਦੇ ਲੱਗਣੀਆਂ ਪਤਾ ਨਹੀਂ ਲੱਗਦਾ। ਚਲੋ ਹੁਣ ਵਾਲਿਆਂ ਦੇ ਲੱਗੀਆਂ ਮੁਰਗੇ ਦੇ ਵੀ ਹੁੰਦੀ ਆ, ਉਹ ਤਾਂ ਆਪੇ ਕਹਿੰਦੇ ਹੁੰਦੇ ਆ ਵੈਸੇ। ਤੋ ਇਸ ਲਈ ਪਤਾ ਨਹੀਂ ਜੀ ਇਹ ਕਲੰਗੀਆਂ ਦਾ ਕੀ ਬਣਨਾ ਇਹਨਾਂ ਦੀਆਂ। ਦੇਖੋ, ਇਹ ਕਾਂਗਰਸ ਪਾਰਟੀ ਦੀ ਇਹ ਤਰਾਸਦੀ ਰਹੀ ਹੈ ਵੀ ਇਹਨੇ ਜਿਹੜੇ ਲੀਡਰ ਆ ਉਹ ਪਿੱਛੇ ਰੱਖੇ, ਤੇ ਜਿਹੜੇ ਹੋਰ ਟਾਈਪ ਦੇ ਬੰਦੇ ਨੇ, ਚਾਹੇ ਉਹ ਆਰਥਿਕ ਤੌਰ ਤੇ ਥੋੜਾ ਜਿਹਾ ਪੈਸੇ ਵਾਲੇ ਹੋਣ, ਤੇ ਚਾਹੇ ਹੋਰ, ਜਾਂ ਮੰਨ ਲਓ ਕਹਿ ਲਓ ਕਿ ਦੂਜਿਆਂ ਦੇ ਮਾਮਲੇ ਦੇ ਵਿੱਚ ਚਾਪਲੂਸ ਤਰ੍ਹਾਂ ਦੇ ਹੋਣ, ਉਹਨਾਂ ਨੂੰ ਅੱਗੇ ਰੱਖਿਆ। ਲੀਡਰ ਤਾਂ ਉਹ ਹੁੰਦਾ ਨਾ ਜਿਹੜਾ ਲੋਕਾਂ ਦੀ ਲੜਾਈ ਲੜੇ ਜਾਂ ਵਿਰੋਧੀਆਂ ਨੂੰ ਘੇਰਦਾ ਹੋਵੇ। ਘੇਰਨ ਵਾਲਾ ਤਾਂ ਕੋਈ ਵੀ ਨਹੀਂਗਾ, ਸਾਰੇ ਆਪਦਾ ਚੰਮ। ਹਾਂਜੀ, ਅੱਜ ਦੀ ਰਾਜਨੀਤੀ ਦੀ ਤਰਾਸਦੀ ਉਹੀ ਆ। ਹਾਂਜੀ, ਬਿਲਕੁਲ। ਸਾਰੇ ਅਗਲੀਆਂ ਵੋਟਾਂ ਦੀ ਤਿਆਰੀ ਕਰਦੇ ਆ, ਅਗਲੀਆਂ ਚੋਣਾਂ ਦੀ ਤਿਆਰੀ। ਤੁਸੀਂ ਕਿਸੇ ਦੇ ਮੂੰਹ ਤੋਂ ਸੁਣ ਲਓ 2027 ਚ ਆ ਜਾਣ ਤੋਂ ਫਿਰ ਦੇਖਿਓ ਐਂ ਕਰ ਦਾਂਗੇ। ਹਾਂਜੀ, ਹੈ ਨਾ। 27 ਚ ਸਾਨੂੰ ਲਿਆ ਦੋ, ਫਿਰ ਦੇਖਿਓ ਆ ਕਰ ਦਾਂਗੇ। ਵੀ ਤੁਸੀਂ ਲੋਕਾਂ ਲਈ ਲੜੋ, ਲੋਕ ਆਪੇ ਡਿਸਾਈਡ ਕਰ ਲੈਣਗੇ ਤੁਹਾਨੂੰ ਲਿਆਉਣਾ ਕਿ ਨਹੀਂ ਲਿਆਉਣਾ। ਸਹੀ, ਬਿਲਕੁਲ। ਮੁੱਦਿਆਂ ਲਈ ਤਾਂ ਲੜੋ, ਪੰਜਾਬ ਲਈ ਤਾਂ ਖੜੋ, ਪੰਜਾਬ ਲਈ ਨਹੀਂ। ਬਸ ਮੈਨੂੰ ਜਿਤਾ ਦਿਓ, ਫਿਰ ਮੈਂ ਕਰੂੰਗਾ। ਫਿਰ ਚੁੱਪ ਕਰਕੇ ਆ ਬੈਠਿਆ ਧੁਨ ਵੱਟੇ ਜਿਤਾਏ ਵੇ 94 ਅਸੀਂ। ਜੀ, ਸਹੀ ਹੈ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ। ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।